ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਆਪਾਂ ਇਸ ਮੌਕੇ ਖਬਰ 'ਤੇ ਨਜ਼ਰ। ਅੱਜ ਸ਼ਨੀਚਰਵਾਰ ਦਾ ਦਿਨ 20 ਮਾਰਚ। ਮਿੰਟੂ ਜੀ ਆਪਣੇ ਨਾਲ ਜੁੜ ਚੁੱਕੇ ਨੇ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਜੀਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ 'ਤੇ ਨਜ਼ਰ ਉਸ ਨੂੰ ਸਪੋਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 4082722500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਧਨੋਤਾ, ਯੂਬਾ ਸਿਟੀ, ਬਲਜਿੰਦਰ ਸਿੰਘ ਨਿੱਜਰ, ਵੁੱਡਲੈਂਡ, ਸੁੱਚਾ ਸਿੰਘ, ਜਸਕੰਤ ਸਿੰਘ, ਗੁਰਪ੍ਰਤਾਪ ਸਿੰਘ, ਫਰੈਜ਼ਨੋ, ਪਰਮਜੀਤ ਕੌਰ ਰੰਗੀ, ਵੈਕਾਵਿਲ, ਜਰਨੈਲ ਸਿੰਘ, ਲਿਨਵੁੱਡ, ਵਾਸ਼ਿੰਗਟਨ, ਹਰਜੀਤ ਸਿੰਘ, ਸੁਰਿੰਦਰ ਕੌਰ ਔਜਲਾ, ਡੇਲ ਸਿਟੀ, ਜੀਐਨ ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਰ ਨਾਲਾ ਮੰਡੇਰਾ ਦੇ ਵਿੱਚ ਲੋਕੇਸ਼ਨ ਨੇ। ਕਾਲ ਕਰ ਸਕਦੇ ਹੋ ਨਿੰਮਾ ਸਹੋਤਾ 209 277 0113। ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ ਦੇ ਵਿੱਚ ਲੈਣ 'ਚ ਸਹਾਇਤਾ ਕਰਦੇ ਨੇ। ਕਾਲ ਅਜੀਤ ਅਟਵਾਲ 559 374 45 41। ਇਹਨਾਂ ਸਾਰਿਆਂ ਦਾ ਅਸੀਂ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 272 5200 ਦੇ ਉੱਤੇ ਜਾਂ 408 722 7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਅੱਜ ਦੀਆਂ ਅਹਿਮ ਸੁਰਖੀਆਂ ਜਿਹੜੀਆਂ ਉਹ ਕੀ ਰਹੀਆਂ, ਕੀ ਚੱਲ ਰਿਹਾ ਕਿਸਾਨੀ ਸੰਘਰਸ਼ ਦੇ ਨਾਲ? ਜੀ, ਅੱਜ ਦੀਆਂ ਜੇ ਆਪਾਂ ਦੇਖੀਏ ਤਾਂ ਮੁੱਖ ਤੌਰ 'ਤੇ ਸੁਰਖੀਆਂ ਦੇਰ ਸ਼ਾਮ ਤੱਕ ਕਿਸਾਨੀ ਸੰਘਰਸ਼ ਨਾਲ ਹੀ ਜੁੜੀਆਂ ਸੀਗੀਆਂ। ਅਤੇ ਸਭ ਤੋਂ ਵੱਡੀ ਸੁਰਖੀ ਇਹ ਸੀਗੀ ਕਿ ਕਿਸਾਨ ਨੇਤਾ ਜੋਗਿੰਦਰ ਸਿੰਘ ਉਗਰਾਹਾਂ, ਜਿਹੜੇ ਕਿ ਇਸ ਐਜੀਟੇਸ਼ਨ ਦੇ ਵਿੱਚ ਇੱਕ ਬਹੁਤ ਵੱਡਾ ਨਾਂ ਬਣ ਕੇ ਉੱਭਰੇ ਆ, ਉਹ ਕਰੋਨਾ ਪੀੜਤ ਹੋ ਗਏ ਨੇ ਅਤੇ ਉਹਨਾਂ ਨੂੰ ਬਠਿੰਡਾ ਦੇ ਨਿਵਾਰਨ ਸੁਪਰ ਸਪੈਸ਼ਲਿਟੀ ਹਸਪਤਾਲ ਦੇ ਵਿੱਚ ਐਡਮਿਟ ਕਰਵਾਇਆ ਗਿਆ। ਵੈਸੇ ਉਹਨਾਂ ਬਾਰੇ ਜੋ ਜਾਣਕਾਰੀ ਦਿੱਤੀ ਗਈ ਆ ਉਹਨਾਂ ਦੇ ਸੱਜਣ ਸੁਨੇਹਿਆਂ ਜਾਂ ਉਹਨਾਂ ਦੇ ਜਥੇਬੰਦੀ ਦੇ ਕਾਰਕੁਨਾਂ ਵੱਲੋਂ, ਉਹ ਇਹੋ ਆ ਕਿ ਉਹਨਾਂ ਦੀ ਹਾਲਤ ਬਿਲਕੁਲ ਠੀਕ ਠਾਕ ਆ। ਕੋਈ ਘਬਰਾਉਣ ਵਾਲੀ ਜਾਂ ਚਿੰਤਾ ਕਰਨ ਵਾਲੀ ਕੋਈ ਗੱਲ ਨਹੀਂ ਹੈ। ਹਾਲਤ ਬਿਲਕੁਲ ਸਥਿਰ ਆ। ਦੂਸਰੇ ਪਾਸੇ ਜੇ ਆਪਾਂ ਦੇਖੀਏ ਤਾਂ ਡਾਕਟਰ ਦਰਸ਼ਨਪਾਲ ਹੋਰਾਂ ਨੇ ਲਾਈਵ ਹੋ ਕੇ ਵੀਡੀਓ ਦੇ ਜ਼ਰੀਏ ਇੱਕ ਵਾਰੀ ਫਿਰ ਨੌਜਵਾਨਾਂ ਨੂੰ ਸੱਦਾ ਦਿੱਤਾ। ਖਾਸ ਤੌਰ 'ਤੇ ਨੌਜਵਾਨਾਂ ਨੂੰ ਕਿਹਾ ਕਿ 23 ਨੂੰ ਹੁੰਮ ਹਮਾ ਕੇ ਇੱਕ ਤਾਂ ਜਿਹੜਾ ਪ੍ਰੋਗਰਾਮ ਖੜਕੜ ਕਲਾਂ ਦੇ ਵਿੱਚ ਹੋ ਰਿਹਾ ਹੈ ਉੱਥੇ ਜਾਓ ਅਤੇ ਬਾਕੀ ਦਿੱਲੀ ਦੇ ਵਿੱਚ ਆਓ। ਨਾਲ ਹੀ ਕਿਹਾ ਕਿ ਭਾਰਤ ਬੰਦ ਦੀ ਜਿਹੜੀ 26 ਨੂੰ ਕਾਲ ਆ, ਇਹ ਪੁਰਜ਼ੋਰ ਕਾਮਯਾਬ ਕਰਨੀ ਹੈ। ਪਰ ਇਸ ਵਾਰੀ ਜਿਹੜੀ ਬੰਦ ਦੀ ਕਾਰਵਾਈ ਹੋਊਗੀ ਉਹ ਸ਼ਾਮ ਦੇ 6 ਵਜੇ ਤੱਕ ਅੰਜਾਮ ਦਿੱਤੀ ਜਾਊਗੀ। ਮਤਲਬ 12 ਘੰਟੇ ਦੀ, ਸਵੇਰ ਦੇ 6 ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ। ਅਤੇ ਨਾਲ ਇਹ ਪਹਿਲੀ ਵਾਰੀ ਹੋਏਗਾ ਕਿ ਸਾਰੀਆਂ ਸੇਵਾਵਾਂ ਜਿਸ ਤਰ੍ਹਾਂ ਟਰਾਂਸਪੋਰਟ ਹੈ ਜਾਂ ਬਾਜ਼ਾਰ ਦੀ ਕੋਈ ਸੇਵਾ ਹੈ, ਉਹ ਸਾਰੀਆਂ ਹੀ ਜਿਹੜੀਆਂ ਨੇ ਉਹ ਇੱਕ ਦਿਨ ਵਾਸਤੇ ਮੁਲਤਵੀ ਕਰਵਾਈਆਂ ਜਾਣਗੀਆਂ। ਤਾਂ ਦੂਸਰੇ ਪਾਸੇ ਕਿਹਾ ਗਿਆ ਕਿ 27 ਨੂੰ ਹੋਲੀ ਵਾਲੇ ਦਿਨ ਇੱਕ ਹਿੰਦੀ ਦਾ ਸ਼ਬਦ ਇਸਤੇਮਾਲ ਕੀਤਾ ਇਹਨਾਂ ਨੇ ਕਿ ਦਹਨ, ਵੈਸੇ ਹਿੰਦੀ 'ਚ ਹੀ ਬੋਲਦੇ ਨੇ ਜ਼ਿਆਦਾਤਰ ਕਿ ਸਾਰੇ ਦੇਸ਼ ਦੇ ਕਿਸਾਨਾਂ ਨੂੰ ਸਮਝ ਆ ਜਾਵੇ। ਤਾਂ ਦਹਨ ਜਿਹੜਾ ਆ ਉਹ ਕਾਨੂੰਨਾਂ ਨੂੰ ਕੀਤਾ ਜਾਊਗਾ, ਮਤਲਬ ਕਿ ਸਾੜਿਆ ਜਾਊਗਾ ਜੇ ਆਪਾਂ ਪੰਜਾਬੀ 'ਚ ਕਹੀਏ। ਇਸ ਤੋਂ ਇਲਾਵਾ ਵੱਡੀ ਗੱਲ ਉਹਨਾਂ ਨੇ ਕਹੀ ਹੈ, ਜਿਹਦੀ ਆਪਾਂ ਪਿਛਲੇ ਦਿਨੀ ਚਰਚਾ ਕੀਤੀ ਸੀਗੀ, ਕਿ ਇੱਕ ਵੱਡੀ ਮਹਾਪੰਚਾਇਤ ਕਿਸਾਨਾਂ ਦੀ ਹੋਲੇ ਮਹੱਲੇ 'ਤੇ ਰੱਖੀ ਜਾ ਸਕਦੀ ਹੈ। ਤਾਂ ਠੀਕ 28 ਨੂੰ ਉਹਨਾਂ ਨੇ ਕਿਹਾ ਕਿ ਇੱਕ ਵੱਡੀ ਕਿਸਾਨ ਪੰਚਾਇਤ ਜਿਹੜੀ ਆ ਹੋਲੇ ਮਹੱਲੇ 'ਤੇ ਹੋਏਗੀ। ਔਰ ਨਾਲ ਹੀ ਕਿਹਾ ਕਿ ਜਿੰਨੀਆਂ ਦੇਸ਼ ਦੇ ਵਿੱਚ ਕਿਸਾਨ ਪੰਚਾਇਤਾਂ ਹੋ ਰਹੀਆਂ ਜਾਂ ਕਨਵੈਨਸ਼ਨਾਂ ਹੋ ਰਹੀਆਂ, ਉਹਨਾਂ ਸਾਰੀਆਂ ਨੂੰ ਕਾਮਯਾਬ ਕੀਤਾ ਜਾਵੇ। ਤਾਂ ਦੂਸਰੇ ਪਾਸੇ ਕਰੋਨਾ ਪੂਰੀ ਹੋਈ ਪਈ ਆ। ਪੰਜਾਬ ਦੇ ਵਿੱਚ ਕਾਫੀ ਪਾਬੰਦੀਆਂ ਜਿਹੜੀਆਂ ਆਇਦ ਕੀਤੀਆਂ ਗਈਆਂ ਨੇ। ਪਰ ਇਸੇ ਦਰਮਿਆਨ ਅੱਜ ਬੰਗਾਲ ਦੇ ਵਿੱਚ ਖੜਗਪੁਰ ਦੇ ਵਿੱਚ ਪ੍ਰਧਾਨ ਮੰਤਰੀ ਨੇ ਇੱਕ ਬਹੁਤ ਵੱਡੀ ਰੈਲੀ ਨੂੰ ਸੰਬੋਧਨ ਕੀਤਾ। ਅਸਮ ਦੇ ਵਿੱਚ ਵੀ ਭਰਪੂਰ ਰੈਲੀਆਂ ਕੀਤੀਆਂ ਜਾ ਰਹੀਆਂ। ਕਰੋਨਾ ਹੈ ਕਿ ਇੰਨਾ ਜ਼ਿਆਦਾ ਇਹਨਾਂ ਦੇ ਨਾਲ ਪ੍ਰੇਮ ਪ੍ਰਸੰਗ 'ਚ ਪੈ ਗਿਆ, ਮਜ਼ਾਲ ਆ ਕਿਤੇ ਉਹ ਇਹਨਾਂ ਦੀਆਂ ਰੈਲੀਆਂ ਦੇ ਨੇੜੇ ਟੁੱਕਦਾ ਹੋਵੇ। ਜੀ ਅਤੇ ਮਿੰਟੂ ਜੀ, ਅਗਲੀ ਜਿਹੜੀ ਗੱਲਬਾਤ ਜੇ ਕਰਦੇ ਜਾਈਏ, ਖੇਤੀ ਕਾਨੂੰਨ ਦੇ ਉੱਤੇ ਇੱਕ ਹੋਰ ਸੰਗਠਨ ਪਹੁੰਚਿਆ ਸੁਪਰੀਮ ਕੋਰਟ। ਹਾਂਜੀ, ਦੇਖੋ ਇਹ ਸੁਪਰੀਮ ਕੋਰਟ ਦੇ ਵਿੱਚ ਪਹੁੰਚੇ ਆ ਇਹ ਸੰਗਠਨ ਵਾਲੇ, ਪਰ ਮੇਰੇ ਖਿਆਲ ਦੇ ਨਾਲ ਇਹ ਸੰਗਠਨ ਵਾਲੇ ਘੱਟ ਆ ਅਤੇ ਕਿਤੇ ਗੱਠਜੋੜ ਵਾਲੇ ਜ਼ਿਆਦਾ ਲੱਗਦੇ ਆ, ਕਿਉਂਕਿ ਜੋ ਇਹਨਾਂ ਨੇ ਜਾ ਕੇ ਉੱਥੇ ਪਟੀਸ਼ਨ ਪਾਈ ਆ ਬੜੀ ਹਾਸੋਹੀਣੀ ਜੀ ਆ। ਔਰ ਸੁਪਰੀਮ ਕੋਰਟ ਨੇ ਉਹਦਾ ਬੁਰਾ ਵੀ ਮਨਾਇਆ। ਵੈਸੇ ਇਹਨਾਂ ਨੇ ਕਿਹਾ ਸੀਗਾ ਕਿ ਜਿਵੇਂ ਹੁਣ ਆਪਣੀ ਵਿਧਾਨ ਸਭਾ ਦੇ ਵਿੱਚ ਪਿਆ ਸੀਗਾ ਨਾ ਪਤਾ, ਔਰ ਅਮੈਂਡਮੈਂਟ ਵੀ ਲਿਆਏ ਬਾਅਦ ਦੇ ਵਿੱਚ ਜਿਹੜੇ ਕਿ ਹਾਲੇ ਪੈਂਡਿੰਗ ਨੇ, ਅਤੇ ਉਹ ਬਿੱਲ ਮੇਰੇ ਖਿਆਲ ਦੇ ਨਾਲ ਹਜੇ ਗਵਰਨਰ ਕੋਲੇ ਆਏ, ਕਹਿੰਦੇ ਕਿ ਰਾਸ਼ਟਰਪਤੀ ਮਨਜ਼ੂਰ ਕਰਨ। ਵੈਸੇ ਪਤਾ ਨਹੀਂ ਚਲੋ ਕਿੱਥੇ ਪਏ ਆ, ਉਹ ਤਾਂ ਇਹੀ ਦੱਸ ਸਕਦੇ ਆ। ਉਹ ਜਿਹੜੇ ਵਿਧਾਨ ਸਭਾਵਾਂ ਦੇ ਵਿੱਚ
ਮਤੇ ਪਏ ਸੀਗੇ, ਉਹਨਾਂ ਦੇ ਵਿਰੋਧ ਦੇ ਵਿੱਚ ਇਹ ਚਲੇ ਗਏ ਸੁਪਰੀਮ ਕੋਰਟ। ਵੇਖੋ ਕਮਾਲ ਦੀ ਗੱਲ ਆ ਜੀ ਕਿ ਉਹਨਾਂ ਨੇ ਫਿਰ ਸੁਪਰੀਮ ਕੋਰਟ ਵਾਲਿਆਂ ਤੇ ਇਹੀਓ ਗੱਲ ਕਹੀ, ਉਹਨਾਂ ਆਖਿਆ ਕਿ ਦੇਖੋ ਵਿਧਾਨ ਸਭਾਵਾਂ ਦੇ ਵਿੱਚ ਜੇ ਆਪਣਾ ਵਿਚਾਰ ਪ੍ਰਗਟ ਕਰਨ ਦਾ ਖੁੱਲ੍ਹ ਹੀ ਨਹੀਂ ਹੈ ਤੇ ਫਿਰ ਕੌਣ ਵਿਚਾਰ ਪ੍ਰਗਟਾਊਗਾ? ਵਿਧਾਨ ਸਭਾ ਕਿਸੇ ਨੇ ਥੋੜ੍ਹੀ ਆਖਿਆ ਕਿ ਅਸੀਂ ਕਾਨੂੰਨ ਰੱਦ ਕਰਦੇ ਹਾਂ, ਅਸੀਂ ਕਾਨੂੰਨ ਖਾਰਜ ਕਰ ਦਿੱਤੇ, ਅਸੀਂ ਆਪਣੇ ਕਾਨੂੰਨ ਲਾਗੂ ਕਰ ਦਿੱਤੇ ਆ। ਨਾਲ ਉਹਨਾਂ ਨੇ ਕਿਹਾ ਕਿ ਦੇਖੋ ਇਹ ਕਾਨੂੰਨ 7ਵੇਂ ਸ਼ਡਿਊਲ ਦੀ ਕੇਂਦਰੀ ਸੂਚੀ ਅਧੀਨ ਆਉਂਦੇ ਹਨ। ਮਤਲਬ ਕਿ ਉਹਨਾਂ ਨੇ ਸਾਫ਼ ਕਹਿ ਦਿੱਤਾ ਹੈ, ਐਸੀ ਗੱਲ ਨਹੀਂ ਹੈ। ਪਟੀਸ਼ਨਰ ਨੇ ਮਤਲਬ ਕਿ ਜਿਹੜੇ ਸੀਗੇ ਉਹਨਾਂ ਨੇ ਦਾਅਵਾ ਕੀਤਾ ਕਿ ਸੂਬਿਆਂ ਦੀਆਂ ਵਿਧਾਨ ਸਭਾਵਾਂ ਸੀਐਸ ਤੇ 3 ਖੇਤੀ ਕਾਨੂੰਨਾਂ ਖਿਲਾਫ ਮਤੇ ਪਾਸ ਕਰਨ ਦੇ ਸਮਰੱਥ ਨਹੀਂ ਹਨ, ਕਿਉਂਕਿ ਇਹ ਕਾਨੂੰਨ 7ਵੇਂ ਸ਼ਡਿਊਲ ਦੀ ਕੇਂਦਰੀ ਸੂਚੀ ਅਧੀਨ ਆਉਂਦੇ ਹਨ। ਮਤਲਬ ਕਿ ਇਹ ਜੋ ਜਾ ਕੇ ਦਾਅਵਾ ਕਰਦੇ ਆ ਕਿ ਇਹ ਕੇਂਦਰੀ ਸੂਚੀ ਦੇ ਤਹਿਤ ਆਉਂਦੇ ਆ, ਜਦਕਿ ਇਹਨਾਂ ਨੂੰ ਇਹ ਨਹੀਂ ਪਤਾ ਕਿ ਸਟੇਟ ਸਬਜੈਕਟ ਹੈ ਖੇਤੀ। ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਜਿਹੜੇ ਇਹ ਇਸ ਤਰ੍ਹਾਂ ਦੇ ਸੰਗਠਨ ਹੈ ਜਾ ਕੇ ਕਾਲੀ ਕਾਲੀ ਦੇ ਵਿੱਚ ਪਟੀਸ਼ਨਾਂ ਫਾਈਲ ਕਰਦੇ ਆ। ਤੇ ਸੁਪਰੀਮ ਕੋਰਟ ਨੇ ਕਿਹਾ, ਉਹਨਾਂ ਨੇ ਆਖਿਆ ਦੇਖੋ ਗੱਲ ਇਹ ਆ ਕਿ ਪਹਿਲੀ ਗੱਲ ਤਾਂ ਤੁਹਾਨੂੰ ਸਟੱਡੀ ਕਰਨ ਦੀ ਜ਼ਰੂਰਤ ਹੈ, ਦੂਜੀ ਗੱਲ ਇਹ ਆ ਕਿ ਸੀਏ ਦਾ ਜਿੱਥੋਂ ਤੱਕ ਮੁੱਦਾ ਚੁੱਕਾ, ਕਿਉਂਕਿ ਨਾਲ ਇਹਨਾਂ ਨੇ ਇੱਕ ਸੀਏ ਵਾਲਾ ਵੀ ਚੱਕ ਲਿਆ ਸੀ, ਕਿਉਂਕਿ ਕੇਰਲ ਦੇ ਵਿੱਚ ਉਦੋਂ ਮਤਾ ਪਾਇਆ ਗਿਆ ਸੀਗਾ। ਤਾਂ ਖੈਰ ਇੱਕ ਚੀਜ਼ ਮੈਂ ਕਲੀਅਰ ਕਰ ਦੇਵਾਂ ਕਿ ਮੈਂ ਸੁਪਰੀਮ ਕੋਰਟ ਦਾ ਕਿਹਾ ਜਦਕਿ ਪਟੀਸ਼ਨਰ ਦਾ ਸੀਗਾ, ਸੌਰੀ ਉਸ ਚੀਜ਼ ਦੀ ਮੈਂ ਮਾਫੀ ਕਰੈਕਟ ਵੀ ਕਰ ਦਿੱਤਾ ਕਿ ਪਟੀਸ਼ਨਰ ਨੇ ਜਾ ਕੇ ਕਿਹਾ ਕਿ 7ਵੀਂ ਸੂਚੀ ਦੇ ਤਹਿਤ ਇਹ ਕੇਂਦਰੀ ਸੂਚੀ ਦਾ ਮਾਮਲਾ ਹੈ। ਤਾਂ ਖੈਰ ਚਲੋ ਅੱਗੇ ਵੱਧਦੇ ਹਾਂ। ਤਾਂ ਜਿਹੜਾ ਕੇਰਲ ਦੇ ਵਿੱਚ ਸੀਏ ਨੂੰ ਲੈ ਕੇ ਇੱਕ ਪਾਇਆ ਗਿਆ ਸੀਗਾ ਮਤਾ, ਤੁਹਾਨੂੰ ਯਾਦ ਹੋਣਾ ਉਸ ਟਾਈਮ, ਤਾਂ ਉਹਨਾਂ ਨੇ ਬੁਨਿਆਦੀ ਢਾਂਚੇ ਦੇ ਖਿਲਾਫ ਦੱਸਿਆ ਸੀਗਾ ਸੀਏ ਨੂੰ। ਤਾਂ ਉਹ ਕਹਿੰਦੇ ਆ ਕਿ ਦੇਖੋ ਇਹ ਉਹਨਾਂ ਦਾ ਬਹੁਮਤ ਦਾ ਵਿਚਾਰ ਹੈ, ਮਤਲਬ ਕਿ ਜਿਹੜੀ ਤੁਸੀਂ ਸੀਏ ਵਾਲੀ ਗੱਲ ਕਰਦੇ ਹੋ ਇਹ ਉਹਨਾਂ ਦੀ ਇੱਕ ਬਹੁਮਤ ਦਾ ਵਿਚਾਰ ਹੈ, ਉਹ ਕੋਈ ਜਬਰੀ ਕਾਨੂੰਨ ਨਹੀਂ ਥੋਪ ਰਹੇ। ਮਤਲਬ ਕਿ ਕੋਈ ਉਹਨਾਂ ਨੇ ਐਕਸਟਰਾ ਕੋਈ ਕਾਨੂੰਨ ਬਣਾ ਕੇ, ਕੋਈ ਵੱਖਰਾ ਕਾਨੂੰਨ ਬਣਾ ਕੇ ਤੁਹਾਡੇ ਤੇ ਥੋਪਣ ਦਾ ਕੋਈ ਧਈਆ ਥੋੜ੍ਹੀ ਕੀਤਾ ਹੈ, ਕੋਈ ਉਹਨਾਂ ਦਾ ਇਹੋ ਜਿਹਾ ਤਰੱਦਦ ਨਹੀਂ ਹੈ। ਸੋ ਇਹਨਾਂ ਨੇ ਪੁੱਛਿਆ ਪਟੀਸ਼ਨਰ ਨੂੰ, ਤੁਸੀਂ ਇਹ ਕਿਵੇਂ ਕਹਿ ਸਕਦੇ ਹੋ ਕਿ ਵਿਧਾਨ ਸਭਾਵਾਂ ਨੂੰ ਆਪਣਾ ਵਿਚਾਰ ਪੇਸ਼ ਕਰਨ ਦਾ ਅਧਿਕਾਰ ਨਹੀਂ ਹੈ? ਤਾਂ ਕੁਐਸਚਨ ਛੱਡਿਆ ਗਿਆ ਵਾ ਕਿ ਭਾਈ ਤੁਸੀਂ ਦੱਸੋ ਹੁਣ, ਕਿ ਫਿਰ ਨਹੀਂ ਤਾਂ ਅਸੀਂ ਤਾਂ ਦੱਸਾਂਗੇ ਤੁਸੀਂ ਦੱਸੋ ਕਿ ਕੀ ਇਹਨਾਂ ਵਿਧਾਨ ਸਭਾਵਾਂ ਨੂੰ ਆਪਣੇ ਵਿਚਾਰ ਪ੍ਰਗਟ ਕਰਨ ਦਾ ਅਧਿਕਾਰ ਨਹੀਂ ਹੈ? ਤਾਂ ਇਹ ਹੁਣ ਜਵਾਬ ਦੇਣਗੇ। ਪਰ ਦੇਖੋ ਇਹਨਾਂ ਨੂੰ ਸੋਚਣਾ ਚਾਹੀਦਾ, ਪਹਿਲੀ ਗੱਲ ਤਾਂ ਇਹ ਹੈ ਕਿ ਖੇਤੀ ਸਟੇਟ ਸਬਜੈਕਟ ਹੈ, ਇਲੈਕਟ੍ਰਿਸਿਟੀ ਸਾਡਾ ਸਟੇਟ ਸਬਜੈਕਟ ਆ, ਲਾਅ ਐਂਡ ਆਰਡਰ ਸਾਡਾ ਸਟੇਟ ਸਬਜੈਕਟ ਆ, ਸਭ ਨੂੰ ਪਤਾ ਵਾ, ਰੌਲਾ ਤਾਂ ਇੱਥੋਂ ਸ਼ੁਰੂ ਹੋਇਆ। ਦੂਜੀ ਚੀਜ਼ ਇਹ ਆ ਕਿ ਕਾਸ਼ ਇਹਨਾਂ ਲੋਕਾਂ ਨੇ ਆਪਣੀ ਜ਼ਮੀਰ ਦੀ ਆਵਾਜ਼ ਸੁਣੀ ਹੋਵੇ। ਤੁਸੀਂ ਉਹਨਾਂ ਕਾਨੂੰਨਾਂ ਨੂੰ ਫੋਲ ਲਵੋ, ਤੁਸੀਂ ਉਹਨਾਂ ਕਾਨੂੰਨਾਂ ਤੇ ਮੈਂ ਕਹਿੰਦਾ ਕਿ 1-2 ਦਿਨ ਲਾ ਲਵੋ, ਜਦੋਂ ਉਹਦੇ ਚੋਂ ਕੁਝ ਚੀਜ਼ਾਂ ਪੁਆਇੰਟ ਆਊਟ ਕਰੋ ਕਿ ਤੁਸੀਂ ਆਪਣੇ ਆਪ ਹੀ ਕਹੋਗੇ ਕਿ ਯਾਰ ਇਹ ਚੀਜ਼ਾਂ ਬਿਲਕੁਲ ਇੱਕ ਪਾਸੜ ਨੇ। ਮੈਂ ਕੁਝ ਐਗਜ਼ਾਮਪਲ ਦੇ ਦਿੰਦਾ ਤੁਹਾਨੂੰ, ਬਹੁਤ ਸਪਸ਼ਟ ਹੋ ਜਾਏਗੀ ਤਸਵੀਰ ਕਿ ਕਾਨੂੰਨ ਕਿਸ ਤਰ੍ਹਾਂ ਦੇ। ਹੁਣ ਪਤਾ ਨਹੀਂ ਕਿਉਂ ਇਸ ਮਜ਼ਲੂਮ ਧਿਰ ਦੀ ਕਿਤੇ ਵੀ ਦਾਦ ਫਰਿਆਦ ਜਿਹੜੀ ਆ ਉਹ ਸੁਣੀ ਨਹੀਂ ਜਾ ਰਹੀ। ਮਸਲਨ ਦੇਖੋ ਇਹਦੇ ਵਿੱਚ ਕੀ ਹੈ ਕਿ SDM ਹੈ ਜਿਹੜਾ ਉਹ ਸਮਝੌਤਾ ਬੋਰਡ ਬਣਾਊਗਾ। ਫਰਜ਼ ਕਰੋ ਡਿਸਪਿਊਟ ਹੁੰਦਾ 2 ਪਾਰਟੀਆਂ ਦੇ ਦਰਮਿਆਨ, ਇਹ ਕੰਟਰੈਕਟ ਫਾਰਮਿੰਗ ਵਾਲੇ ਫੰਡੇ 'ਚ ਆ ਜਾਓ, ਤਾਂ ਉੱਥੇ ਕੀ ਆ ਕਿ ਪਹਿਲੀ ਗੱਲ ਤਾਂ ਇਹ ਆ ਕਿ ਜੇ ਇੱਕ ਵਕੀਲ ਉਹਦਾ ਤੇ ਇੱਕ ਵਕੀਲ ਉਹਦਾ ਹੋ ਸਕਦਾ, ਮਤਲਬ ਕਿ ਇੱਕ ਜੇ ਕਿਸਾਨ ਦਾ ਤੇ ਇੱਕ ਉਹਦਾ ਹੋਏਗਾ, ਇੱਕ ਨੁਮਾਇੰਦਾ ਉਹਦਾ ਤੇ ਇੱਕ ਉਹਦਾ। ਜੇ 2 ਕਿਸਾਨ ਖੜੇ ਕਰ ਲੂਗਾ ਤਾਂ 2 ਹੀ ਉਹਨਾਂ ਦੇ ਹੋ ਜਾਣਗੇ ਆਪਣੇ ਆਪ ਆਟੋਮੈਟਿਕਲੀ। ਜੇ ਕੋਈ ਇੱਕ ਧਿਰ ਆ ਕੇ, ਹੁਣ ਫਰਜ਼ ਕਰੋ ਕਿਸੇ ਮਾਤੜ ਕੋਲ ਹੈ ਹੀ ਨਹੀਂ ਹੈ, ਕਿਸਾਨ ਕੋਲ ਵਕੀਲ ਕਰਨ ਜੋਗਾ ਪੈਸਾ ਨਹੀਂ ਹੈ, ਜਾਂ ਉਹਦੀ ਇੰਨੀ ਅਪਰੋਚ ਹੀ ਹੈ ਨਹੀਂ, ਜਾਂ ਉਹ ਕਿਸੇ ਵੀ ਕਾਰਨ ਕਰਕੇ ਨਹੀਂ ਪਹੁੰਚ ਰਿਹਾ, ਤਾਂ SDM ਆਪਣੇ ਪੱਧਰ ਤੇ ਨਿਯੁਕਤ ਕਰਕੇ ਨੁਮਾਇੰਦਾ ਕੋਈ ਫੈਸਲਾ ਦੇ ਸਕਦਾ ਹੈ। ਤੁਸੀਂ ਆਪ ਦੇਖੋ, ਫਿਰ ਉਹਦੇ 'ਚ ਐਰੀਆ ਰੈਵਨਿਊ ਦੇ ਵਿੱਚ ਉਹ ਵਸੂਲੀ ਕਰ ਸਕਦਾ ਹੈ, ਨਿਲਾਮੀ ਕਰ ਸਕਦਾ ਹੈ। ਇਵਨ ਦੈਟ ਕਿ ਕਿਸਾਨ ਨੂੰ ਕਟਹਿਰੇ 'ਚ ਵੀ ਖੜਾ ਕੀਤਾ ਜਾ ਸਕਦਾ ਹੈ। ਜੇ ਮੰਨ ਲਓ ਅੱਗੇ ਅਪੀਲ ਕਰਨੀ ਹੈ, ਤੁਸੀਂ ਕਲੈਕਟਰ ਤੱਕ ਜਾ ਸਕਦੇ ਹੋ, ਫਿਰ ਜੇ ਉੱਥੋਂ ਵੀ ਤਾਂ ਅਪਰ ਕਲੈਕਟਰ ਤੱਕ ਜਾ ਸਕਦੇ ਹੋ। ਬਸ ਇਸ ਤੋਂ ਬਾਅਦ ਜੇ ਤੁਸੀਂ ਕਿਸਾਨ ਆ ਕਿਤੇ ਨਹੀਂ ਜਾ ਸਕਦੇ। ਬਟ ਜਦੋਂ ਤੁਸੀਂ ਦੂਸਰੇ ਪਾਸੇ ਦੇਖਦੇ ਹੋ ਤਾਂ ਵਪਾਰੀ ਮੰਨ ਲਓ ਕਿਸੇ ਫੈਸਲੇ ਤੋਂ ਨਾਖੁਸ਼ ਹੈ ਤਾਂ ਉਹ ਜੁਆਇੰਟ ਸੈਕਟਰੀ ਪੱਧਰ ਤੱਕ ਜਾ ਸਕਦਾ ਹੈ। ਜੁਆਇੰਟ ਸੈਕਟਰੀ ਪੱਧਰ ਦਾ ਅਧਿਕਾਰੀ ਤੁਹਾਨੂੰ ਪਤਾ ਹੀ ਹੈ। ਤਾਂ ਦੂਜੀ ਚੀਜ਼ ਇਹ ਆ ਕਿ ਉਹਨਾਂ ਨੂੰ ਅਪੀਲ ਵਾਸਤੇ ਡਬਲ ਟਾਈਮ ਦਿੱਤਾ ਗਿਆ, ਸਮਾਂ ਦਿੱਤਾ ਗਿਆ, ਜਦਕਿ ਕਿਸਾਨ ਨੂੰ 30 ਦਿਨ ਦਾ ਸਮਾਂ ਦਿੱਤਾ ਗਿਆ। ਮਤਲਬ ਕਿ ਇੰਨਾ ਫਾਸਟਲੀ ਜਾਂਦਾ ਹੈ ਸਮਾਂ ਕਿ ਉਹ ਉਸ ਚੱਕਰ 'ਚ ਜੇ ਪੈ ਗਿਆ ਉਹਦੀ ਦੂਜੀ ਫਸਲ ਬੀਜੀ ਨਹੀਂ ਜਾਣੀ, ਉਹ ਉੱਥੇ ਬਸ ਉਸੇ ਚੱਕਰ ਦੇ ਵਿੱਚ ਹੀ ਤੁਰਿਆ ਫਿਰੂਗਾ। ਤਾਂ ਜਿਹੜਾ ਵਪਾਰੀ ਹੈ ਉਹਦੇ ਕੋਲ 60 ਦਿਨ ਦਾ ਟਾਈਮ ਹੈ।
ਜੋ ਜੁਆਇੰਟ ਸੈਕਟਰੀ ਪੱਧਰ ਦੇ ਅਧਿਕਾਰੀ ਤੱਕ ਵੀ ਜਾ ਸਕਦਾ। ਹੋਰ ਚੀਜ਼ਾਂ ਬਹੁਤ ਨੇ, ਲੰਮਾ ਸਮਾਂ ਚਾਹੀਦਾ। ਮੈਂ ਦੱਸ ਸਕਦਾ ਕਿ ਕਿਹੜਾ ਮਾਮਲਾ ਇੱਕ ਪਾਸੇ ਅੜਿਆ। ਫਰਜ਼ ਕਰੋ ਹੁਣ ਜਿੱਦਾਂ 20,000 ਦੀ ਕਿਸਾਨ ਦੀ ਫਸਲ ਦੀ ਡੀਲ ਹੈ, ਪਰੰਤੂ ਜਦ ਉਹ ਪੈਸੇ ਦੇਣ ਤੋਂ ਮੰਨ ਲਓ ਉਹਨੂੰ ਕੋਈ ਹੋ ਗਈ ਆ ਡਿਸਪਿਊਟਡ ਮਾਮਲੇ ਦੇ ਵਿੱਚ ਕੋਈ ਉਹਨੂੰ ਪੈਨਲਟੀ ਪੈ ਗਈ ਆ, ਜੇ ਉਹ ਪੈਸੇ ਨਹੀਂ ਭਰਦਾ ਤਾਂ ਪੈਨਲਟੀ ਮਿਨੀਮਮ 25,000 ਤੋਂ ਸ਼ੁਰੂ ਹੋਣੀ ਆ। ਹਿਸਾਬ ਲਾ ਲਓ ਪੈਨਲਟੀ 25,000 ਤੋਂ ਸ਼ੁਰੂ ਹੋਣੀ ਆ ਤੇ 5 ਲੱਖ ਤੱਕ ਜਾਣੀ ਆ। ਜੇ ਉਹ ਫਿਰ ਵੀ ਪੈਸੇ ਨਹੀਂ ਦਿੰਦਾ ਤਾਂ 5,000 ਪਰ ਡੇ ਦਾ ਪੈਣਾ ਵਾ। ਇਹ ਤੁਸੀਂ ਆਪ ਅੰਦਾਜ਼ਾ ਲਾ ਲਓ ਕਿ ਇੱਕ ਕਿਸਾਨ ਜੇ 20,000 ਦੀ ਫਸਲ ਦੀ ਡੀਲ ਕਰਦਾ ਤਾਂ ਉਹਦਾ ਜਿਹੜਾ ਜੁਰਮਾਨਾ ਹੈ ਮਿਨੀਮਮ 25,000 ਤੋਂ ਸ਼ੁਰੂ ਹੋਣਾ। ਵੈਸੇ ਉਹ 2 ਧਿਰਾਂ ਵਾਸਤੇ ਹੋਆ, ਕੋਈ ਵੱਡੀ ਗੱਲ ਨਹੀਂ ਹੈ, ਪਰ ਇਹ ਆਪਾਂ ਨੂੰ ਵੀ ਪਤਾ ਕਿ ਪੈਣਾ ਕਿਹਨੂੰ ਹੈ, ਕਿਉਂਕਿ ਗੁਣਵੱਤਾ ਮਿਆਰ ਵਗੈਰਾ ਸਭ ਕੁਛ ਕਿਹਦੇ ਹੱਥ ਦੇ ਵਿੱਚ ਹੈ, ਸਭ ਆਪਾਂ ਨੂੰ ਪਤਾ ਹੈ। ਫਿਰ ਜੇ ਤੁਸੀਂ ਅੱਗੇ ਇਸ ਚੀਜ਼ ਵਿੱਚ ਵੇਖੋਗੇ, ਮੈਂ ਤੁਹਾਡਾ ਥੋੜਾ ਜਿਹਾ ਸਮਾਂ ਹੋਰ ਲੈ ਲੈਣਾ ਤਾਂ ਕਿ ਤਸਵੀਰ ਨਿਖਰ ਜਾਵੇ। ਤਾਂ ਦੇਖੋ ਜਿਹੜਾ ਆਰਡੀਨੈਂਸ ਸੀਗਾ, ਆਰਡੀਨੈਂਸ ਤੋਂ ਵੱਖਰੀਆਂ ਚੀਜ਼ਾਂ ਵੀ ਐਡ ਆਨ ਕਰ ਦਿੱਤੀਆਂ ਗਈਆਂ ਇਹਦੇ ਵਿੱਚ। ਉਹ ਤਾਂ ਸਭ ਨੇ ਸੁਣਿਆ ਕਿ ਪੈਨ ਕਾਰਡ ਤੇ ਤੁਸੀਂ ਖਰੀਦ ਕਰ ਸਕਦੇ ਹੋ, ਮਤਲਬ ਕਿ ਪੂਰਾ ਦੇਸ਼ ਵਪਾਰੀ ਵਾਸਤੇ ਮੰਡੀ ਹੈ। ਇੱਥੇ ETTP ਇੱਕ ਮੰਤਵ ਦੱਸਿਆ ਗਿਆ, ਇਲੈਕਟ੍ਰੋਨਿਕ ਟ੍ਰੇਡ ਐਂਡ ਟ੍ਰਾਂਜੈਕਸ਼ਨ ਪਲੇਟਫਾਰਮ। ਇਹਨੂੰ ਤੁਸੀਂ ਐਕਟ ਨੂੰ ਜਦੋਂ ਪੜ੍ਹੋਗੇ ਆਰਡੀਨੈਂਸ ਤੋਂ ਬਾਅਦ, ਸਾਡੇ ਬਹੁਤੇ ਪੰਜਾਬੀਆਂ ਨੇ ਆਰਡੀਨੈਂਸ ਪੜ੍ਹੇ, ਐਕਟ ਨਹੀਂ ਪੜ੍ਹਿਆ, ਤਾਂ ਜਦ ਤੁਸੀਂ ਐਕਟ ਦੇ ਵਿੱਚ ਜਾਂਦੇ ਹੋ ਤਾਂ ਘੱਟੋ ਘੱਟ ਦਰਜਨ ਵਾਰ ਤੁਹਾਨੂੰ ਇਹ ਸ਼ਬਦ ਜਿਹੜਾ ਯੂਜ਼ ਹੋਇਆ ਦਿਖਾਈ ਦਿੰਦਾ ਹੈ ਬਿੱਲਾਂ ਦੇ ਵਿੱਚ। ਤਾਂ ETTP ਦਾ ਕੀ ਹੈ ਕਿ ਸੰਗਠਨ ਬਣਾ ਸਕਦਾ ਹੈ, ਕੋਈ ਵਪਾਰੀ ਬਣਾ ਸਕਦਾ ਹੈ ਖਰੀਦੋ ਫਰੋਖਤ ਵਾਸਤੇ, ਪਰ ਇੰਡੀਵਿਜੂਅਲੀ ਕਿਸਾਨ ਨਹੀਂ ETTP ਦੀ ਵਰਤੋਂ ਕਰ ਸਕਦਾ। ਦੇਖੋ ਕਮਾਲ ਦੀ ਗੱਲ ਹੈ। ਔਰ ਐਕਟ ਦੇ ਵਿੱਚ ਅਖੀਰ ਦੇ ਵਿੱਚ ਜਿਹੜੇ 5ਵੇਂ ਚੈਪਟਰ ਦੇ ਵਿੱਚ ਉਹਨਾਂ ਨੇ ਜੋੜ ਤੋੜ ਕੀਤੇ, ਉੱਥੇ ਮੈਂ ਕਹਿੰਦਾ ਕਿ ਕਮਾਲ ਦੇ ਆ। ਫਰਜ਼ ਕਰੋ ਕਿ ਕਿਸਾਨ ਨੂੰ ਕੋਈ ਦਿੱਕਤ ਪਰੇਸ਼ਾਨੀ ਹੈ ਤਾਂ ਉਹਨੇ ਦੂਰ ਕਰਵਾਉਣੀ ਹੈ, ਤਾਂ ਉਹ ਕਹਿੰਦੇ ਕਿ ਲੋਕ ਸਭਾ 'ਚ ਜਾਓ, ਰਾਜ ਸਭਾ 'ਚ ਜਾਓ, ਉਹ ਕਰ ਦੇਣ ਤਾਂ ਠੀਕ ਹੈ। ਪਰੰਤੂ ਵਪਾਰੀ ਨੂੰ ਜੇ ਕੋਈ ਅੜਚਨ ਹੈ ਉਹ ਦੂਰ ਕਰਨ ਵਾਸਤੇ ਕੇਂਦਰ ਇੱਕ ਸਰਕੂਲਰ ਜਾਰੀ ਕਰ ਦੂਗਾ, ਬਸ ਦੈਟਸ ਇਟ, ਕਿ ਇੱਕ ਪੱਤਰ ਜਾਰੀ ਹੋ ਗਿਆ, ਵਪਾਰੀ ਦੀ ਜਿਹੜੀ ਹੈਗੀ ਆ ਦਿੱਕਤ ਪਰੇਸ਼ਾਨੀ ਦੂਰ। ਮਤਲਬ ਕੇਂਦਰ ਦੇ ਪੱਤਰ ਤੇ ਹੀ ਸਭ ਕੁਛ ਮੰਨਿਆ ਜਾਏਗਾ। ਫਿਰ ਇੱਕ ਚੀਜ਼ ਹੋਰ ਤੁਹਾਨੂੰ ਦੱਸਾਂ ਬੜੀ ਦਿਲਚਸਪ, ਜਿਹੜੀ ਕਿ ਹਾਲੇ ਆਪਣੇ ਇੱਥੇ ਜ਼ੇਰੇ ਚਰਚਾ ਨਹੀਂ ਹੋਈ। ਫਰਜ਼ ਕਰੋ ਕਿਸੇ ਅਧਿਕਾਰੀ ਕੋਲੋਂ ਕੋਈ ਕੋਤਾਹੀ ਹੋ ਜਾਂਦੀ ਹੈ, ਫੈਸਲਾ ਗਲਤ ਹੋ ਜਾਂਦਾ ਹੈ, ਦੈਨ ਕਿਸਾਨ ਉਹਦੇ ਤੇ ਕਾਰਵਾਈ ਨਹੀਂ ਕਰ ਸਕਦਾ। ਨਾ ਸਰਕਾਰ ਤੇ ਕਾਰਵਾਈ ਕਰ ਸਕਦਾ, ਨਾ ਸਰਕਾਰੀ ਕਰਮਚਾਰੀ ਤੇ ਕਰ ਸਕਦਾ, ਅਧਿਕਾਰੀ ਤੇ ਕਰ ਸਕਦਾ। ਵੇਖੋ ਕਮਾਲ ਦੀ ਗੱਲ, ਕੋਰਟ ਤਾਂ ਜਾ ਹੀ ਨਹੀਂ ਸਕਦਾ, ਕੋਰਟ ਤਾਂ ਜਾ ਹੀ ਨਹੀਂ ਸਕਦਾ। ਸੋ ਐਸੇ ਇਹਦੇ 'ਚ ਪ੍ਰਬੰਧ ਆ ਕਿ ਦੇਖੋ ਵਪਾਰੀਆਂ ਨੂੰ ਇੰਨੀ ਖੋਲਿਆ, ਤੁਸੀਂ ਇਹ ਦੇਖ ਲਓ ਕਿ ਸ਼ੇਅਰ ਬਾਜ਼ਾਰ ਨੂੰ ਇਹਦੇ ਤੋਂ ਪਰੇ ਰੱਖਿਆ ਗਿਆ, ਕਿਉਂਕਿ ਸ਼ੇਅਰ ਬਾਜ਼ਾਰ ਦੇ ਵਿੱਚ ਲਿਸਟਡ ਕੰਪਨੀਆਂ ਤੇ ਸੇਬੀ ਕਾਰਵਾਈ ਕਰ ਦਿੰਦੀ ਹੈ ਜੇ ਤੁਸੀਂ ਇਨਵੈਸਟਰ ਦੇ ਪੈਸੇ ਵਗੈਰਾ ਮਾਰ ਕੇ ਭੱਜਦੇ ਹੋ, ਜਿੱਦਾਂ ਕਈ ਕੰਪਨੀਆਂ ਆਪਣੇ ਸਾਹਮਣੇ ਐਗਜ਼ਾਮਪਲ ਦੇ ਤੌਰ ਤੇ ਹੈਗੀਆਂ ਨੇ। ਤਾਂ ਇੱਥੇ ਸ਼ੇਅਰ ਬਾਜ਼ਾਰ ਨੂੰ ਪਾਸੇ ਰੱਖ ਦਿੱਤਾ ਗਿਆ, ਜਦਕਿ ਖੇਡ ਸਾਰੀ ਵਪਾਰੀਆਂ ਦੀ ਹੈ। ਤਾਂ ਤੁਸੀਂ ਇਹ ਆਪ ਹੀ ਦੇਖ ਲਓ, ਮੈਂ ਤੁਹਾਨੂੰ ਕੁਝ ਚੀਜ਼ਾਂ ਪੁਆਇੰਟ ਆਊਟ ਕਰਕੇ ਦੱਸੀਆਂ ਨੇ ਕਿ ਇਹਨਾਂ ਬਿੱਲਾਂ ਦੇ ਵਿੱਚ ਪਾਸਾ ਕਿਸ ਧਿਰ ਦਾ ਭਾਰੀ ਹੈ, ਪਰ ਬਾਵਜੂਦ ਇਸ ਦੇ ਇਹਨਾਂ ਚੀਜ਼ਾਂ ਨੂੰ ਅੱਖੋਂ ਪਰੋਖਿਆ ਕਰਕੇ ਕੋਈ ਸੰਗਠਨ, ਕੋਈ ਇਸ ਤਰ੍ਹਾਂ ਦੇ ਕੋਈ NGO ਜੇ ਕੋਈ ਕਿਸਾਨਾਂ ਦੇ ਉਲਟ ਉੱਧਰ ਜਾ ਕੇ ਭੁਗਤਦਾ ਤਾਂ ਤੁਸੀਂ ਆਪ ਹੀ ਸਮਝ ਸਕਦੇ ਹੋ ਕਿ ਉਹਦੇ ਗਲ 'ਚ ਤਵੀਤ ਕਿਹਦੇ ਨਾਂ ਦਾ ਲਟਕਦਾ। ਜੀ ਜੀ ਜੀ, ਹੁਣ ਦੇਖੋ ਕਿੰਨੀਆਂ ਗੁੱਝੀਆਂ ਜਿਹੜੀਆਂ ਇਸ ਦੇ ਵਿੱਚ ਗੱਲਾਂ ਨੇ ਜਿਸ ਦੇ ਬਾਰੇ ਬਹੁਤ ਸਾਰੇ ਲੋਕ ਇਸ ਤੋਂ ਅਣਜਾਣ ਜਿਹੜੇ ਉਹ ਹੋਣਗੇ। ਸੋ ਇਹ ਬਹੁਤ ਜ਼ਰੂਰੀ ਆ ਜੋ ਕੁਛ ਚੱਲ ਰਿਹਾ ਉਸ ਦੇ ਬਾਰੇ ਸਪਸ਼ਟਤਾ ਜਿਹੜੀ ਉਹ ਆਵੇ। ਸੋ ਐਵੇਂ ਨਹੀਂ ਵਿਚਾਰੇ ਇੰਨੇ ਮਹੀਨਿਆਂ ਦੇ ਜਿਹੜੇ ਉਹ ਜ਼ੋਰ ਲਾ ਰਹੇ ਵੀ ਇਹਨਾਂ ਨੂੰ ਰੱਦ ਜਿਹੜਾ ਉਹ ਕੀਤਾ ਜਾਵੇ। ਅਗਲੀ ਮਿੰਟੂ ਜੀ ਆਪਾਂ ਗੱਲ ਜੇ ਕਰਦੇ ਜਾਈਏ, ਕਹਿੰਦੇ ਟਕੈਤ ਹੁਣਾਂ ਦੇ ਉੱਤੇ ਹਮਲੇ ਦਾ ਹੋਇਆ ਯਤਨ, ਇੱਕ ਗ੍ਰਿਫਤਾਰ ਕੀਤਾ ਗਿਆ। ਹਾਂਜੀ, ਦੱਸਦੇ ਹੋ ਕਿ ਮੁੱਢਲੇ ਤੌਰ ਤੇ ਇੱਕ ਗ੍ਰਿਫਤਾਰੀ ਹੋਈ ਹੈ, ਤਾਂ ਹੋ ਸਕਦਾ ਹੋਰ ਵੀ ਗ੍ਰਿਫਤਾਰੀਆਂ ਹੋ ਗਈਆਂ ਹੋਣ। ਇਹ ਗਏ ਸੀਗੇ ਭੁਵਨੇਸ਼ਵਰ ਦੇ ਵਿੱਚ, ਤੇ ਉੱਥੇ ਜਦੋਂ ਕੱਟਕ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਕੇ ਨਿਕਲ ਰਹੇ ਸੀਗੇ ਤਾਂ ਉੱਥੇ ਇਹਨਾਂ ਤੇ ਹਮਲਾ ਕਰਨ ਦਾ ਯਤਨ ਕੀਤਾ ਗਿਆ ਹੈ। ਦੱਸਦੇ ਆ ਕਿ ਸ਼ੀਸ਼ੇ ਵਗੈਰਾ ਗੱਡੀ ਦੇ ਟੁੱਟੇ ਆ, ਕਿਉਂਕਿ ਹੁਣ ਦੇਖੋ ਮੁੱਢਲੇ ਤੌਰ ਦੀਆਂ ਖਬਰਾਂ ਨੇ ਪਥਰਾਓ ਹੋਇਆ, ਔਰ ਇਹਦੇ ਵਿੱਚ ਜਿਹੜੀ ਧਿਰ ਹਮਲਾਵਰ ਬਣ ਕੇ ਆਈ ਹੈ ਜਾਂ ਪ੍ਰੋਟੈਸਟਰ ਦੇ ਨਾਂ ਤੇ ਆਈ ਹੈ, ਦੇਵ ਸੈਨਾ ਕੋਈ ਕਹੀ ਜਾ ਰਹੀ ਹੈ, ਤਾਂ ਉਹਦੇ ਮੈਂਬਰ ਅਵਿਨਾਸ਼ ਮੋਹੰਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਤਾਂ ਇਹ ਬਹੁਤ ਮੈਂ ਕਹੂੰਗਾ ਕਿ ਮਾੜੀ ਗੱਲ ਹੈ। ਕਿਸਾਨ ਮਹਾਪੰਚਾਇਤ ਨੂੰ ਸੰਬੋਧਨ ਕਰਕੇ ਪਰਤੇ ਸਨ, ਤੁਹਾਨੂੰ ਪਤਾ ਹੀ ਹੈ ਕਿ ਅੱਜ ਕੱਲ੍ਹ ਉਹ ਉਧਰਲੇ ਪਾਸੇ ਫਿਰਦੇ ਆ ਉੜੀਸਾ ਵਾਲੀ ਸਾਈਡ, ਤਾਂ ਇਹ ਬਹੁਤ ਮਾੜੀ ਗੱਲ ਹੈ। ਮੇਰੇ ਖਿਆਲ ਦੇ ਨਾਲ ਬਹੁਤ ਗਲਤ ਗੱਲ ਹੈ। ਠੀਕ ਹੈ, ਤੁਸੀਂ ਵਿਰੋਧ ਕਰਦੇ ਹੋ
ਇੱਕ ਕਿਸਾਨ ਲੀਡਰ ਦੇ ਤੌਰ ਤੇ ਹੋ ਸਕਦਾ ਤੁਹਾਡਾ ਵੀ ਕੋਈ ਵਿਰੋਧ ਕਰੇ, ਉਹਨੂੰ ਵੀ ਵਿਰੋਧ ਕਰਨ ਦੀ ਖੋਲਿਆ, ਉਹ ਵਿਰੋਧ ਕਰ ਸਕਦੇ ਆ। ਟਕੈਤ ਦੇ ਖਿਲਾਫ ਮੁਰਦਾਬਾਦ ਕਰ ਲੈਂਦੇ, ਉਹ ਵੱਖਰੀ ਗੱਲ ਆ। ਟਕੈਤ ਦੀ ਵੈਸੇ ਵੀ ਆਲੋਚਨਾ ਅੱਜ ਕੱਲ੍ਹ ਕਰ ਰਹੇ ਨੇ, ਕਈ ਲੇਖਕ ਕਰ ਰਹੇ ਨੇ, ਕਈ ਪੱਤਰਕਾਰ ਕਰ ਰਹੇ ਨੇ, ਉਹਨਾਂ ਦੀ ਆਜ਼ਾਦੀ ਹੈ, ਠੀਕ ਆ। ਪਰ ਇਸ ਤਰ੍ਹਾਂ ਹਮਲਾ ਹੋਣਾ ਜਾਂ ਕੋਈ ਜ਼ਖਮੀ ਕਰਨ ਦੀ ਕੋਸ਼ਿਸ਼ ਕਰਨੀ, ਇਹ ਗਲਤ ਆ। ਮੇਰੇ ਖਿਆਲ ਦੇ ਨਾਲ ਬਹੁਤ ਰੌਂਗ ਆ, ਕਿਉਂਕਿ ਜਦ ਇੱਥੇ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਤੇ ਹਮਲੇ ਹੋਏ, ਇਹਨਾਂ ਦੇ ਪ੍ਰੋਗਰਾਮਾਂ 'ਚ ਭੰਨਤੋੜ ਕੀਤੀ, ਤਾਂ ਅਸੀਂ ਇਸੇ ਮੰਚ ਤੇ ਆਖਿਆ ਸੀਗਾ ਕਿ ਨਹੀਂ, ਹਿੰਸਾ ਨਹੀਂ ਹੋਣੀ ਚਾਹੀਦੀ। ਅਸੀਂ ਉਦੋਂ ਵੀ ਮੁਖਾਲਫਤ ਕੀਤੀ ਜਦੋਂ ਟਾਵਰ ਵਗੈਰਾ ਤੋੜੇ ਗਏ ਕਿ ਨਹੀਂ, ਇਹ ਇਸ ਤਰ੍ਹਾਂ ਨਹੀਂ ਹੈ ਕਿ ਟਾਵਰਾਂ ਦੇ ਵਿੱਚੋਂ ਚੱਕ ਕੇ ਜਨਰੇਟਰ ਤੁਸੀਂ ਗੁਰੂ ਘਰਾਂ 'ਚ ਖੜੋ, ਇਹ ਸਾਡੀ ਮਰਿਆਦਾ ਨਹੀਂ ਹੈ, ਸਾਡੇ ਸਿਧਾਂਤ ਨਹੀਂ ਹੈ। ਤੇ ਜਦੋਂ ਹੁਣ ਇਸ ਤਰ੍ਹਾਂ ਕਿਸਾਨ ਜਿਹੜੇ ਸ਼ਾਂਤਮਈ ਢੰਗ ਨਾਲ ਬੈਠੇ ਆ, ਕਿਸੇ ਨੂੰ ਕੁਛ ਨਹੀਂ ਕਹਿੰਦੇ, ਆਪਣੀਆਂ ਮਹਾਂ ਪੰਚਾਇਤਾਂ ਕਰ ਰਹੇ ਆ। ਦੇਖੋ, ਮਹਾਂ ਪੰਚਾਇਤਾਂ ਦੇ ਵਿੱਚ ਕਦੇ ਉਹਨਾਂ ਨੇ ਕੋਈ ਗਲਤ ਗੱਲ ਨਹੀਂ ਕਹੀ, ਕਦੇ ਭੀੜ ਨੂੰ ਉਹਨਾਂ ਨੇ ਭੜਕਾਇਆ ਨਹੀਂ, ਕਦੇ ਕੋਈ ਇਹੋ ਜਿਹੀ ਗੱਲ ਨਹੀਂ ਆਖੀ ਜੋ ਇੱਥੋਂ ਦਾ ਰਾਸ਼ਟਰਵਾਦੀ ਕਹੇ ਕਿ ਇਹ ਦੇਸ਼ ਵਿਰੋਧੀ ਹੈ। ਸੋ ਹਾਲਾਂਕਿ RSS ਦੀ ਕੱਲ੍ਹ ਦੀ ਮੀਟਿੰਗ ਸ਼ੁਰੂ ਹੋਈ ਗਈ ਆ, RSS ਨੇ ਜਿਹੜੀ ਗੱਲ ਆਖੀ ਆ ਉਹ ਗੱਲ ਗੌਰ ਕਰਨ ਵਾਲੀ ਆ ਕਿ ਦੇਖੋ ਜੀ, ਗੱਲ ਬਣ ਸਕਦੀ ਸੀ, ਪਰ ਕੁਛ ਦੇਸ਼ ਵਿਰੋਧੀ ਜਾਂ ਸਮਾਜ ਵਿਰੋਧੀ ਤਾਕਤਾਂ ਜਿਹੜੀਆਂ ਨਾ, ਉਹ ਇਸ ਗੱਲਬਾਤ ਨੂੰ ਨੇਪਰੇ ਨਹੀਂ ਚੜਨ ਦੇ ਰਹੀਆਂ। ਤਾਂ ਸਿੱਧੇ ਤੌਰ ਤੇ RSS ਨੇ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਕੁਛ ਲੀਡਰਾਂ ਤੇ ਹੀ ਨਿਸ਼ਾਨਾ ਕੱਸਿਆ ਕਿ ਕੁਛ ਉਹ ਬੰਦੇ ਸ਼ਾਮਲ ਆ। ਮੇਰੇ ਖਿਆਲ ਦੇ ਨਾਲ ਮੇਰਾ ਨਜ਼ਰੀਆ ਤੇ ਇਹੀ ਬਣਦਾ। ਪਰ ਮੈਂ ਕਹਿ ਰਿਹਾ ਕਿ ਠੀਕ ਹੈ, ਚਲੋ ਨਜ਼ਰੀਆ ਬਣਦਾ ਕਿਸੇ ਦੇ ਪ੍ਰਤੀ, ਉਹ ਠੀਕ ਹੈ, ਮੁਬਾਰਕ ਹੈ ਉਹਨੂੰ। ਪਰੰਤੂ ਇਸ ਤਰ੍ਹਾਂ ਜੇ ਕੋਈ ਕਿਸੇ ਸਟੇਟ ਦੇ ਵਿੱਚ ਥੋੜਾ ਜਿਹਾ ਹਾਵੀ ਆ, ਉਹ ਇਸ ਤਰ੍ਹਾਂ ਰੋਕੂਗਾ ਤਾਂ ਗਲਤ ਗੱਲ ਹੈ। ਫਿਰ ਜਿਵੇਂ ਪੰਜਾਬ ਹਰਿਆਣੇ 'ਚ ਚੱਲਦਾ, ਉਹਨੂੰ ਦੂਜੇ ਲੋਕ ਜਸਟੀਫਾਈਡ ਕਰਨ ਲੱਗ ਪੈਣਗੇ ਕਿ ਹਾਂ ਭਾਈ, ਇੱਥੇ ਸਾਡਾ ਜ਼ੋਰ ਚੱਲਦਾ, ਅਸੀਂ ਇਹਨਾਂ ਨੂੰ ਜੁੱਤੀਆਂ ਮਾਰਾਂਗੇ। ਤਾਂ ਇਹ ਚੀਜ਼ ਬੰਦ ਹੋਣੀ ਚਾਹੀਦੀ ਹੈ। ਠੀਕ ਹੈ, ਤੁਸੀਂ ਆਪਣੇ ਪੱਖ ਦੀ ਗੱਲ ਰੱਖੋ, ਤੁਸੀਂ ਆਪਣੀ ਪੱਖ ਦੀ ਗੱਲ ਰੱਖੋ, ਵਿਰੋਧ ਕਰਦੇ ਆ ਤੁਸੀਂ ਵੀ ਸ਼ਾਂਤਮਈ ਢੰਗ ਨਾਲ ਵਿਰੋਧ ਕਰੋ। ਇਹ ਚੀਜ਼ ਬਹੁਤ ਗਲਤ ਆ। ਟਕੈਤ ਦੇ ਨਾਲ ਅੱਜ ਕੱਲ੍ਹ ਤੁਹਾਨੂੰ ਪਤਾ ਬਹੁਤ ਵੱਡਾ ਸਮਰਥਨ ਹੈ, ਕੱਲ੍ਹ ਨੂੰ ਕੋਈ ਗੱਲਬਾਤ ਹੋ ਸਕਦੀ ਹੈ। ਪਰ ਮੇਰੇ ਖਿਆਲ ਦੇ ਨਾਲ ਕਿਸਾਨ ਆਗੂਆਂ ਨੂੰ ਇਹਨੂੰ ਗੰਭੀਰਤਾ ਨਾਲ ਜ਼ਰੂਰ ਲੈਣਾ ਚਾਹੀਦਾ, ਪਰ ਕਿਸੇ ਉਕਸਾਵੇ ਦੇ ਤੌਰ ਤੇ ਕੋਈ ਪ੍ਰਤੀਕਰਮ ਨਹੀਂ ਦੇਣਾ ਚਾਹੀਦਾ ਕਿ ਹਾਂਜੀ ਅਸੀਂ ਵੀ ਇੱਦਾਂ ਕਰਾਂਗੇ, ਫਲਾਂ ਕਰਾਂਗੇ, ਧਮਕਾ ਕਰਾਂਗੇ। ਠੀਕ ਹੈ, ਗ੍ਰਿਫਤਾਰੀ ਹੋ ਗਈ ਆ, ਮਾਮਲਾ ਜਿਹੜਾ ਦਰਜ ਕਰਕੇ ਹੋਰ ਵੀ ਜਿਹੜੇ ਬੰਦੇ ਆ ਗ੍ਰਿਫਤਾਰ ਕਰਵਾਉਣ ਦੀ ਮੰਗ ਕਰਨੀ ਚਾਹੀਦੀ ਹੈ। ਜੀ ਜੀ ਬਿਲਕੁਲ। ਤੇ ਅਗਲੀ ਜਿਹੜੀ ਗੱਲ ਕਰਦੇ ਜਾਈਏ, ਦਿੱਲੀ ਗੁਰਦੁਆਰਾ ਚੋਣਾਂ ਤੋਂ ਪਹਿਲਾਂ ਅਕਾਲੀ ਦਲ ਬਾਦਲ ਦੀ ਚਿੰਤਾ ਵਧੀ ਆ। ਹਾਂਜੀ, ਉਹ ਆਂਦੇ ਹੁੰਦੇ ਆ ਨਾ, ਪੰਜਾਬੀ 'ਚ ਕਹਾਵਤ ਹੈ ਕਿ ਜਦੋਂ ਦਿਨ ਮਾੜੇ ਚੱਲਦੇ ਹੋਣ ਨਾ, ਊਠ ਵਾਲੀ ਕਹਾਵਤ ਤੇ ਸਾਰਿਆਂ ਨੇ ਸੁਣੀ ਆ। ਇੱਕ ਦਹੀਂ ਵਾਲੀ ਕਹਾਵਤ ਵੀ ਹੈਗੀ ਹੈ ਕਿ ਦਹੀਂ ਨਾਲ ਵੀ ਦਾੜ ਟੁੱਟ ਜਾਂਦੀ ਹੈ ਜਦੋਂ ਮਾੜਾ ਟਾਈਮ ਚੱਲਦਾ ਹੋਵੇ। ਤਾਂ ਇਸੇ ਤਰ੍ਹਾਂ ਦਾ ਹੀ ਆ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਵਾਸਤੇ ਕਹਿ ਲਓ ਕਿ ਕੁਛ ਵੀ ਚੰਗਾ ਨਹੀਂ ਵਾਪਰ ਰਿਹਾ। ਪ੍ਰਧਾਨ ਨੂੰ ਹੋ ਗਿਆ ਕਰੋਨਾ, ਬਾਦਲ ਸਾਹਿਬ ਬਾਰੇ ਸਿਹਤ ਮੰਤਰੀ ਨੇ ਆਖਿਆ ਕਿ ਉਹ ਵੀ ਪੋਜ਼ੀਟਿਵ ਨੇ, ਚਲੋ, ਪਰ ਉਹਨਾਂ ਨੇ ਰਿਪੋਰਟ ਨੈਗੇਟਿਵ ਜਿਹੜੀ ਸੀ ਅਕਾਲੀਆਂ ਨੇ ਨਸ਼ਰ ਕਰ ਦਿੱਤੀ। ਪਰ ਹੁਣ ਜਿਹੜਾ ਘਮਸਾਨ ਮਚਿਆ ਦਿੱਲੀ ਦੇ ਵਿੱਚ, ਉਹ ਕਾਫੀ ਚਿੰਤਾਜਨਕ ਹੈ। ਕਿਉਂਕਿ ਦੇਖੋ, ਦਿੱਲੀ ਦੇ ਵਿੱਚ ਕੀ ਆ, ਮੈਂ ਤੁਹਾਨੂੰ ਸਿੰਪਲ ਸਾਦੇ ਅੱਖਰਾਂ 'ਚ ਸਮਝਾਵਾਂ ਕਿ ਕਿਉਂਕਿ ਚੋਣ ਹੁਣ ਉਹਨਾਂ ਨੇ ਕਰਾਉਣੀ ਆ, ਦਿੱਲੀ ਸਰਕਾਰ ਨੇ, ਗੁਰਦੁਆਰੇ ਦੀ ਜਿਹੜੀ ਵੀ ਚੋਣ ਹੁੰਦੀ ਗੁਰਦੁਆਰਿਆਂ ਦੀ। ਤਾਂ ਉਹਦੇ ਵਿੱਚ ਹੋਇਆ ਕੀ ਸੀਗਾ ਕਿ ਸ਼ੀਲਾ ਦੀਕਸ਼ਤ ਦੇ ਟਾਈਮ ਉਹਨਾਂ ਨੇ ਇੱਕ ਪ੍ਰੋਵੀਜ਼ਨ ਪਾ ਦਿੱਤੀ ਕਿ ਇੱਥੋਂ ਦੀਆਂ ਜਿਹੜੀਆਂ ਗੁਰਦੁਆਰੇ ਦੀਆਂ ਚੋਣਾਂ, ਜਿਵੇਂ ਆਪਣੇ ਕਮੇਟੀ ਆ, ਸਭ ਨੂੰ ਪਤਾ ਹੀ ਹੈ, ਗੁਰਦੁਆਰਾ ਕਮੇਟੀ ਦੀਆਂ ਚੋਣਾਂ ਜੇ ਕਿਸੇ ਨੇ ਲੜਨੀਆਂ ਤਾਂ ਉਹ ਰਾਜਸੀ ਧਿਰ ਨਹੀਂ ਹੋਊਗੀ। ਸੁਸਾਇਟੀ ਐਕਟ ਦੇ ਮੁਤਾਬਕ ਉਹ ਇੱਕ ਮਤਲਬ ਕਿ ਧਾਰਮਿਕ ਸੰਸਥਾ ਹੋਣੀ ਚਾਹੀਦੀ ਜੀ। ਸਮਝ ਆ ਗਈ, ਇਹ ਫੰਡਾ ਕਲੀਅਰ ਹੋ ਗਿਆ। ਪਰ ਹੋਇਆ ਕਿ ਉਸ ਤੋਂ ਬਾਅਦ ਅਕਾਲੀ ਦਲ ਜਿਵੇਂ ਮਤਲਬ ਕਿ ਇੱਕ ਰਿਜ਼ਰਵ ਚੋਣ ਨਿਸ਼ਾਨ ਜਿਹੜਾ ਸੀਗਾ, ਬਾਲਟੀ ਵਗੈਰਾ, ਉਹਨਾਂ ਤੇ ਇਲੈਕਸ਼ਨ ਲੜਦਾ ਰਿਹਾ। ਕਿਸੇ ਨੇ ਪਟੀਸ਼ਨ ਪਾ ਦਿੱਤੀ ਕਿ ਐਕਟ ਦੀ ਇਹ ਉਲੰਘਣਾ ਆ, ਮਾਮਲਾ ਹਾਈ ਕੋਰਟ 'ਚ ਚੱਲ ਗਿਆ। ਪਹਿਲਾਂ ਤਾਂ ਅਰਵਿੰਦ ਕੇਜਰੀਵਾਲ ਸਰਕਾਰ ਨੇ ਕਹਿ ਦਿੱਤਾ ਕਿ ਠੀਕ ਹੈ ਜੀ, ਇਹਦਾ ਰਵਾਇਤੀ ਪਾਰਟੀ ਹੈ, ਕੋਈ ਗੱਲ ਨਹੀਂ ਹੈ, ਚੱਲਦਾ ਹੈ ਜੀ। ਮਤਲਬ ਕਿ ਇਹਨਾਂ ਨੇ ਕੋਈ ਬਹੁਤਾ ਉਜ਼ਰ ਨਹੀਂ ਜਤਾਇਆ ਉੱਥੇ, ਮਾਮਲਾ ਚੱਕ ਲਿਆ। ਫਿਰ ਫੂਲਕਾ ਨੇ, ਮਨਜੀਤ ਸਿੰਘ ਜੀਕੇ ਨੇ, ਉਹਨਾਂ ਨੇ ਆਖਿਆ ਕਿ ਇਹਨਾਂ ਦੀ ਤਾਂ ਆਪਸ ਦੇ ਵਿੱਚ ਸੈਟਿੰਗ ਹੋ ਗਈ ਆ ਕਿ ਸਿੱਧੇ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਫਸਦਾ ਆ ਤੇ ਇਹ ਉਹਨਾਂ ਨੂੰ ਐਡਵਾਂਟੇਜ ਦੇ ਰਹੇ ਆ, ਇਹ ਕਹਿ ਕੇ ਕਿ ਨਹੀਂ ਜੀ, ਐਸਾ ਕੋਈ ਉਲੰਘਣ ਨਹੀਂ ਹੈ। ਤਾਂ ਹੁਣ ਦੱਸਦੇ ਆ ਕਿ ਜਿਵੇਂ ਹੀ HS ਫੂਲਕਾ ਨੇ ਮੁੱਦਾ ਚੁੱਕਿਆ ਤਾਂ ਜਿਹੜੇ ਦਿੱਲੀ ਦੇ ਇੱਕ ਮਿਨਿਸਟਰ ਆ ਰਜਿੰਦਰਪਾਲ ਗੌਤਮ, ਉਹਨਾਂ ਨੇ ਆਰਡਰ ਪਾਸ ਕਰ ਦਿੱਤਾ। ਉਹਨਾਂ ਨੇ ਆਖਿਆ ਕਿ ਇਹ ਸਿਸਟਮ ਬੰਦ ਹੋਣਾ ਚਾਹੀਦਾ, ਸਿਰਫ ਧਾਰਮਿਕ ਪਾਰਟੀਆਂ ਹੀ ਚੋਣਾਂ ਲੜਨਗੀਆਂ ਤੇ ਇਹ ਸਿਸਟਮ ਅੱਗੇ ਤੋਂ ਫੋਲੋ ਨਹੀਂ ਕੀਤਾ ਜਾਏਗਾ। ਮਤਲਬ ਕਿ ਜਿੱਦਾਂ ਅੱਗੇ ਰਵਾਇਤੀ ਪਾਰਟੀਆਂ ਚੱਲ ਰਹੀਆਂ ਸੀ। ਤਾਂ ਦੋ ਪਾਰਟੀਆਂ ਨੂੰ ਬਹੁਤ ਵੱਡਾ ਲਾਸ ਹੋ ਸਕਦਾ। ਉਹ ਇੱਕ ਹੈ ਸ਼੍ਰੋਮਣੀ ਅਕਾਲੀ ਦਲ
ਬਾਦਲ ਤੇ ਦੂਸਰੀ ਹੈ ਅਕਾਲੀ ਦਲ ਦਿੱਲੀ, ਮਤਲਬ ਕਿ ਸਰਨਿਆਂ ਦੀ ਪਾਰਟੀ, ਕਿਉਂਕਿ ਇਹ ਉਦੋਂ ਤੋਂ ਹੀ ਲੜੀ ਆ ਰਹੀਆਂ ਸੀਗੀਆਂ ਇਲੈਕਸ਼ਨਸ, ਤੇ ਤੁਹਾਨੂੰ ਪਤਾ ਹੀ ਇਹਨਾਂ ਦਾ ਇਨਫਲੂਐਂਸ ਸੀਗਾ ਕਿਤੇ ਨਾ ਕਿਤੇ, ਤਾਂ ਇਹਨਾਂ ਨੂੰ ਨਹੀਂ ਰੋਕਿਆ ਟੋਕਿਆ ਗਿਆ। ਪਰ ਹੁਣ ਜਿਵੇਂ ਆਰਡਰ ਪਾਸ ਕਰ ਦਿੱਤਾ ਤਾਂ ਵਾਕਿਆ ਇੱਕ ਸਥਿਤੀ ਬਹੁਤ ਗੁੰਝਲਦਾਰ ਬਣ ਜਾਏਗੀ। ਵੈਸੇ ਵੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸਾਹਮਣੇ ਤਾਂ ਕਾਨੂੰਨੀ ਤੌਰ ਤੇ ਸਥਿਤੀ ਕਾਫੀ ਗੁੰਝਲਦਾਰ ਆ, ਕਿਉਂਕਿ ਇਹਨਾਂ ਤੇ ਅੱਗੇ ਆਲਰੇਡੀ ਇੱਕ ਕੇਸ ਚੱਲਦਾ ਕਿ ਇਹਨਾਂ ਨੇ 2 ਸੰਵਿਧਾਨ ਰੱਖੇ ਹੋਏ ਆ। ਚੋਣ ਕਮਿਸ਼ਨ ਨੂੰ ਦਿੱਤਾ ਜਿਹੜਾ ਸੰਵਿਧਾਨ ਆ, ਉਹਦੇ ਵਿੱਚ ਉਹ ਕਹਿੰਦੇ ਆ ਕਿ ਅਸੀਂ ਸੈਕੂਲਰ ਆ, ਅਸੀਂ ਲੋਕਤੰਤਰਿਕ ਜੋ ਵਿਧੀ ਵਿਧਾਨ ਆ ਉਹਨੂੰ ਫੋਲੋ ਕਰਦੇ ਆ, ਜਦ ਕਿ SGPC ਦੀਆਂ ਚੋਣਾਂ ਦੇ ਵਿੱਚ ਜਦੋਂ ਜਾਂਦੇ ਆ ਜਿਹੜਾ ਗੁਰਦੁਆਰਾ ਚੋਣ ਕਮਿਸ਼ਨ ਉਹਦੇ ਕੋਲ ਜਿਹੜਾ ਦਿੱਤਾ ਸੰਵਿਧਾਨ ਉਹਦੇ ਮੁਤਾਬਕ ਕਹਿੰਦੇ ਕਿ ਅਸੀਂ ਧਾਰਮਿਕ ਪਾਰਟੀ ਆ। ਤਾਂ ਇਹ ਹੁਣ ਦੂਸਰਾ ਸੰਕਟ ਆ, ਦੂਸਰਾ ਕ੍ਰਾਈਸਿਸ ਕਹਿ ਲਓ ਕਿ ਸੰਵਿਧਾਨਕ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦਿੱਲੀ ਦੇ ਵਿੱਚ ਇਸ ਮਾਮਲੇ 'ਚ ਸੰਘਰਸ਼ ਕਰਦਾ ਨਜ਼ਰ ਆ ਰਿਹਾ ਕਿਤੇ ਨਾ ਕਿਤੇ। ਜੀ ਜੀ ਬਿਲਕੁਲ। ਤੇ ਮਿੰਟੂ ਜੀ, ਬਹੁਤ ਸਾਰੇ ਲੋਕ ਜਿਹੜੇ ਸਿਰਸੇ ਦੀ ਭੂਮਿਕਾ ਇਹ ਪਿਛਲੇ ਦਿਨਾਂ ਦੇ ਵਿੱਚ ਜੋ ਵੀ ਵਾਪਰਿਆ ਆ ਉਸ ਨੂੰ ਇਹਨਾਂ ਚੋਣਾਂ ਦੇ ਨਾਲ ਵੀ ਜੋੜ ਕੇ ਦੇਖ ਰਹੇ ਆ, ਕੀ ਇਹ ਜੋੜਨਾ ਠੀਕ ਆ ਕਿ ਨਹੀਂ? ਨਹੀਂ, ਦੇਖੋ ਜਿਹੜਾ ਪੋਲੀਟੀਸ਼ੀਅਨ ਹੈ ਉਹ ਐਕਚੁਅਲੀ ਤਾਂ ਪੋਲੀਟੀਸ਼ੀਅਨ ਹੈ ਨਾ ਜੀ, ਜਿਹੜਾ ਹੈਗਾ ਵਾ ਮਨਜਿੰਦਰ ਸਿੰਘ ਸਿਰਸਾ, ਉਹ ਠੀਕ ਆ ਗੁਰਦੁਆਰਾ ਕਮੇਟੀ ਦੇ ਵਿੱਚ ਇੱਕ ਬਹੁਤ ਵੱਡਾ ਅਹੁਦਾ ਹਾਸਲ ਕਰ ਗਿਆ। ਸੁਖਬੀਰ ਸਿੰਘ ਬਾਦਲ ਦੇ ਨਾਲ ਉਹਦੀ ਬਹੁਤ ਗੂੜੀ ਯਾਰੀ ਦੋਸਤੀ ਕਹਿ ਲਓ, ਮਿੱਤਰਤਾ ਕਹਿ ਲਓ, ਉਸੇ ਕਰਕੇ ਮਨਜੀਤ ਸਿੰਘ ਜੀਕੇ ਜਿਹਦੀ ਪਾਰਟੀ ਤੋੜ ਕੇ ਇਹਨਾਂ ਨੇ ਨਾਲ ਰਲਾਇਆ ਸੀਗਾ, ਕਿਉਂਕਿ ਜਥੇਦਾਰ ਸੰਤੋਖ ਸਿੰਘ ਦਾ ਸੁਪੁੱਤਰ ਸੀ, ਦਿੱਲੀ ਦੇ ਵਿੱਚ ਚੰਗਾ ਰਾਜ ਸੀਗਾ। ਪਰ ਦੋਵੇਂ ਆਪਸ ਦੇ ਵਿੱਚ ਖਹਿਬੜੇ, ਅੱਖ ਪੂਰਿਆ ਗਿਆ, ਸੁਖਬੀਰ ਸਿੰਘ ਬਾਦਲ ਪੂਰਾ ਤੁੱਲ ਗਿਆ। ਤੇ ਠੀਕ ਹੈ, ਉਹ ਕਮੇਟੀ ਦਾ ਜ਼ਰੂਰ ਅਹੁਦੇਦਾਰ ਹੈ, ਪਰ ਬੇਸਿਕਲੀ ਜੇ ਤੁਸੀਂ ਦੇਖੋਗੇ ਤਾਂ ਉਹ ਇੱਕ ਰਾਜਨੇਤਾ ਹੀ ਆ ਔਰ ਵਿਧਾਇਕ ਰਿਹਾ, ਤਾਂ ਉਹਨੇ ਤਾਂ ਸਭ ਕੁਝ ਉਹੀ ਕਰਨਾ ਜੋ ਉਹਦੀ ਪਾਰਟੀ ਕਹੂਗੀ। ਆਪਾਂ ਇੱਥੇ ਵੀ ਦੇਖਦੇ ਹਾਂ ਸ਼੍ਰੋਮਣੀ ਕਮੇਟੀ ਜਿਹੜੀ ਹੈ ਉਹ ਕਈ ਵਾਰ ਬਿਆਨ ਦਿੰਦੀ ਹੈ ਡਾਇਰੈਕਟਲੀ। ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਹੱਕ ਦੇ ਵਿੱਚ ਲੰਗੋਵਾਲ ਸਾਹਿਬ ਕਿੰਨੇ ਬਿਆਨ ਜਾਰੀ ਕਰਦੇ ਸੀਗੇ, ਬੀਬੀ ਜਗੀਰ ਕੌਰ ਕਿਸਾਨੀ ਸੰਘਰਸ਼ ਨਾਲ ਜੁੜੇ ਜੇ ਬਿਆਨ ਜਾਰੀ ਕਰਦੇ ਆ ਤਾਂ ਉਹ ਕਿਹਦੇ ਕਰਕੇ ਆ ਕਿ ਪਾਰਟੀ ਨੂੰ ਫਾਇਦਾ ਹੋਵੇ। ਤਾਂ ਪਾਰਟੀ ਨੂੰ ਤਾਂ ਉਹਦੇ ਤੋਂ ਫਾਇਦਾ ਪਹੁੰਚਾਉਂਦੇ, ਕਿਉਂਕਿ ਪਾਰਟੀ ਕਾਡਰ 'ਚ ਉੱਥੇ ਆਏ ਨੇ। ਉਹਦੇ ਤਾਂ ਬਾਅਦ ਦੀ ਗੱਲ ਹੈ ਨਾ, ਪਹਿਲਾਂ ਤਾਂ ਪਾਰਟੀ ਕਾਡਰ ਦਾ ਹੀ ਹਿੱਸਾ ਸੀਗੇ, ਰਾਜਨੀਤੀ ਤਾਂ ਹੋਣੀ ਹੈ। ਸੋ ਮੇਰੇ ਖਿਆਲ ਦੇ ਨਾਲ ਮਨਜਿੰਦਰ ਸਿੰਘ ਸਿਰਸਾ ਹੋਰਾਂ ਨੇ ਜੋ ਕੀਤਾ ਉਹ ਹੈ ਕਾਬਲੇ ਤਾਰੀਫ ਆ, ਪਰ ਕਿਉਂਕਿ ਉਹ ਰਾਜਨੀਤਿਕ ਬੰਦੇ ਆ, ਐਲਾਨੀਆਂ ਰਾਜਨੀਤਿਕ ਬੰਦੇ ਆ, ਉਹਦੇ 'ਚ ਆਪਾਂ ਕਿੰਤੂ ਇਹ ਨਹੀਂ ਕਰ ਸਕਦੇ ਕੋਈ ਲੁਕੇ ਰਾਜਨੀਤਿਕ ਬੰਦੇ ਆ, ਐਲਾਨੀਆਂ ਰਾਜਨੀਤਿਕ ਬੰਦੇ ਆ ਔਰ ਪਾਰਟੀ ਨਾਲ ਵੱਜੇ ਬੰਦੇ ਆ। ਉਹ ਤਾਂ ਤੁਹਾਨੂੰ ਪਤਾ ਹੀ ਹੈ ਫਿਰ ਮਾਈਲੇਜ ਗੇਨ ਕਰਨ ਵਾਲਾ ਮਸਲਾ ਤੇ ਰਹਿੰਦਾ ਹੀ ਰਹਿੰਦਾ ਹੈ ਜਦੋਂ ਬੰਦਾ ਕੋਈ ਰਾਜਨੀਤਿਕ ਹੁੰਦਾ। ਜੀ ਜੀ ਜੀ। ਅਗਲੀ ਗੱਲ ਕਰ ਲਈਏ ਸਕੂਲ ਫੀਸਾਂ ਮਾਮਲੇ ਦੇ ਵਿੱਚ ਮਾਪਿਆਂ ਨੂੰ ਸੁਪਰੀਮ ਕੋਰਟ ਵੱਲੋਂ ਰਾਹਤ। ਹਾਂਜੀ, ਰਾਹਤ ਇੰਨੀ ਕੁ ਦਿੱਤੀ ਗਈ ਹੈ ਸੁਪਰੀਮ ਕੋਰਟ ਵੱਲੋਂ ਕਿ ਸਾਲ ਦੀ ਜਿਹੜੀ ਹੈਗੀ ਆ ਫੀਸ ਉਹ ਤੁਸੀਂ ਇੱਕ ਮੁਸ਼ਤ ਜਾਂ 2 ਕਿਸ਼ਤਾਂ ਦੇ ਵਿੱਚ ਨਹੀਂ ਜੇ ਭਰੋਗੇ, ਬਲਕਿ ਤੁਹਾਨੂੰ ਉਹਦੇ ਵਾਸਤੇ 6 ਕਿਸ਼ਤਾਂ ਜਿਹੜੀਆਂ ਉਹ ਕਰਨੀਆਂ ਪੈ ਸਕਦੀਆਂ, ਤੁਸੀਂ ਕਰ ਸਕਦੇ ਹੋ। ਮਤਲਬ ਕਿ ਸਕੂਲਾਂ ਨੂੰ ਇਹ ਹੁਕਮ ਦੇ ਦਿੱਤਾ ਹੈ। ਮੇਰੇ ਖਿਆਲ ਦੇ ਨਾਲ ਅੱਛਾ ਫੈਸਲਾ ਆ, ਕਿਉਂਕਿ ਯਕਦਮ ਹੁਣ ਦੇਖੋ ਤੁਸੀਂ ਸਧਾਰਨ ਵੀ ਨਿੱਜੀ ਸਕੂਲ ਦੇ ਵਿੱਚ ਬੱਚਾ ਪੜ੍ਹਾ ਲਓ, ਸਾਲ ਦੀ ਕੋਈ 50,000 60,000 ਫੀਸ ਬਣ ਜਾਂਦੀ ਹੈ ਖਰਚੇ ਪਾ ਕੇ ਸਾਰੇ। ਤੇ ਯਕਦਮ ਹੁਣ ਕਿਉਂਕਿ ਇਕੋਨਮੀ ਨੇ ਤਾਂ ਬੜਾ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਗੋਤਾ ਖਾ ਲਿਆ ਵਿਚਾਰੀ ਨੇ, ਬਹੁਤ ਬੁਰਾ ਹਾਲ ਆ। ਮੈਂ ਪੜ੍ਹ ਰਿਹਾ ਸੀ ਇੱਕ ਰਿਪੋਰਟ ਰਾਜਕਰਨਵੀਰ ਸਿੰਘ ਦੀ ਕਿ ਪ੍ਰਧਾਨ ਸੇਵਕ ਦੀ ਜਿਵੇਂ ਜਿਵੇਂ ਦਾੜੀ ਵੱਧ ਰਹੀ ਹੈ ਇਕੋਨਮੀ ਵਾਕਈ ਘਟ ਰਹੀ ਹੈ, ਕਿਉਂਕਿ ਸਾਡੇ ਜਿਹੜੇ ਮਿਡਲ ਕਲਾਸ ਦੇ ਵਿੱਚ 9 ਲੱਖ ਦੇ ਕਰੀਬ ਬੰਦੇ ਸੀ, ਉਹਨਾਂ ਦੇ ਵਿੱਚੋਂ 3 ਕਰੋੜ 1 ਸਾਲ ਦੇ ਵਿੱਚ ਨਿਕਲ ਗਏ। ਮਤਲਬ ਕਿ ਮਿਡਲ ਕਲਾਸ ਤੋਂ ਉਹ ਲੋਅਰ ਕਲਾਸ 'ਚ ਚਲੇ ਗਏ, ਨਿਮਨ ਕਲਾਸ 'ਚ ਚਲੇ ਗਏ। ਤੁਸੀਂ ਆਪ ਅੰਦਾਜ਼ਾ ਲਾ ਲਓ ਕਿ ਕਿਸੇ ਦੇਸ਼ ਵਾਸਤੇ ਕਿੱਡਾ ਵੱਡਾ ਝਟਕਾ ਹੈ ਕਿ ਮਿਡਲ ਕਲਾਸ ਤੋਂ ਅਪਰ ਕਲਾਸ 'ਚ ਜਾਣ ਦੀ ਬਜਾਏ ਲੋਅਰ ਕਲਾਸ ਦੇ ਵਿੱਚ ਜਾ ਰਹੀ ਹੈ ਜਨਤਾ। ਤਾਂ ਤੁਸੀਂ ਆਪ ਹੀ ਅੰਦਾਜ਼ਾ ਲਾ ਸਕਦੇ ਹੋ। ਤਾਂ ਇਸ ਦੌਰ ਦੇ ਵਿੱਚ ਇਹ ਰਾਹਤ ਮਿਲੀ ਹੈ ਤੇ ਇਹ ਜਿਹੜਾ ਫੈਸਲਾ ਹੈ ਉਹ ਆਪਣੇ ਪੰਜਾਬ, ਹਰਿਆਣਾ, ਰਾਜਸਥਾਨ ਇਹਨਾਂ ਸਾਰੇ ਸੂਬਿਆਂ ਤੇ ਵੀ ਲਾਗੂ ਹੋਏਗਾ। ਇਹਨੂੰ ਤੁਸੀਂ ਜ਼ਰੂਰ ਹੋਰ ਵੀ ਕਨਵੇ ਕਰਿਓ ਪ੍ਰੋਗਰਾਮਾਂ ਦੇ ਵਿੱਚ ਕਿ ਗਾ ਸੈਸ਼ਨ ਆਉਣਾ, ਮਾਪੇ ਚਾਹੁਣ ਤਾਂ ਉਹ 6 ਕਿਸ਼ਤਾਂ ਦੇ ਵਿੱਚ ਮਤਲਬ ਕਿ ਸਾਲਾਨਾ ਫੀਸ ਜਿਹੜੀ ਹੁੰਦੀ ਹੈ, ਐਨੂਅਲ ਫੀਸ ਜਿਹੜੀ ਹੁੰਦੀ ਹੈ, ਟਿਊਸ਼ਨ ਫੀਸ ਉਹਨੂੰ ਕਿਹਾ ਜਾਂਦਾ ਹੈ, ਉਹ 6 ਕਿਸ਼ਤਾਂ ਕਰ ਸਕਦੇ ਆ। ਯਕਮੁਸ਼ਤ ਭਰਨ ਦੀ ਕੋਈ ਜ਼ਰੂਰਤ ਨਹੀਂ ਹੈਗੀ। ਜੀ ਜੀ, 6 ਕਿਸ਼ਤਾਂ ਦੀ ਜਿਹੜੀ ਆ ਉਹਨਾਂ ਨੇ ਰਾਹਤ ਦਿੱਤੀ ਆ। SIT ਨੇ ਸਿੱਖ ਕਤਲੇਆਮ ਨਾਲ ਸੰਬੰਧਿਤ ਕੁਝ ਅਹਿਮ ਹਲਫਨਾਮੇ ਲੱਭੇ। ਹਾਂਜੀ, ਦੇਖੋ ਇਹ ਬੜੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਮਹੱਤਵਪੂਰਨ ਨਿਊਜ਼ ਆ
ਤੇ ਵੈਸੇ ਅੱਜ ਬਹੁਤੇ ਅਖਬਾਰਾਂ 'ਚ ਜਾਂ ਬਹੁਤੇ ਮੀਡੀਆ ਆਊਟਲੈਟ ਨੇ ਇਹਨੂੰ ਕਵਰ ਨਹੀਂ ਕੀਤਾ, ਪਤਾ ਨਹੀਂ ਕਿਉਂ। ਵੈਸੇ ਚੋਣਾਂ ਚਾਣਾ ਵੀ ਇੱਕ ਕਾਰਨ ਹੋ ਸਕਦਾ। ਤਾਂ ਇਹ ਮਸਲਾ ਜੁੜਿਆ ਹੋਇਆ 84 ਕਤਲੇਆਮ ਨਾਲ, ਕਿਉਂਕਿ ਸਿੱਖ ਕਤਲੇਆਮ ਦਾ ਜਦੋਂ ਜ਼ਿਕਰ ਆਉਂਦਾ ਖਾਸ ਤੌਰ ਤੇ ਇਸ ਗਵਰਨਮੈਂਟ ਦੇ ਵਿੱਚ, ਤਾਂ ਮੀਡੀਆ ਇੱਕ ਬਹੁਤ ਕਹਿ ਲਓ ਕਿ ਪੋਜ਼ਿਟਿਵ ਭੂਮਿਕਾ ਅਦਾ ਕਰਦਾ ਨਜ਼ਰ ਆਉਂਦਾ। ਤੁਸੀਂ ਦੇਖਿਆ ਹੋਣਾ ਸੱਜਣ ਕੁਮਾਰ ਦੇ ਮਾਮਲੇ ਦੇ ਵਿੱਚ ਕਿ ਕਿੰਨੀ ਪੋਜ਼ਿਟਿਵ ਭੂਮਿਕਾ ਯਾਨੀ ਸਿੱਖਾਂ ਦੇ ਹੱਕ ਦੇ ਵਿੱਚ ਉਹ ਭੁਗਤ ਕੇ ਕਰ ਰਹੇ ਨਜ਼ਰ ਆ ਰਹੇ ਸੀਗੇ। ਪਰ ਇਹ ਖਬਰ ਜਿਹੜੀ ਉਹ ਗਾਇਬ ਹੈ ਜ਼ਿਆਦਾਤਰ। ਹੋਇਆ ਕੀ ਹੈ ਕਿ SIT ਬਣੀ ਹੈ, ਸਭ ਨੂੰ ਪਤਾ ਹੀ ਹੈ ਨਾ, ਤੇ ਕੁਛ ਮਾਮਲੇ ਉਹਨਾਂ ਨੇ ਵਿਚਾਰਨੇ ਆ ਔਰ ਉਹ ਅੱਛਾ ਕੰਮ ਵੀ ਕੀਤਾ। ਮੈਂ ਐਵੇਂ ਕਹਾਂ ਚੰਗੀ ਗੱਲ ਹੈ, ਇਨਸਾਫ ਹੋਣਾ ਵੀ ਚਾਹੀਦਾ ਤੇ ਇਨਸਾਫ ਅਧੂਰਾ ਨਹੀਂ ਛੱਡਣਾ ਚਾਹੀਦਾ, ਪੂਰਾ ਹੋਣਾ ਚਾਹੀਦਾ। ਹੁਣ ਇਸੇ SIT ਨੇ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਮਾਰਕਾ ਮਾਰਿਆ ਮੇਰੀ ਨਜ਼ਰ ਦੇ ਵਿੱਚ ਕਿ 135 ਹਲਫਨਾਮੇ ਇਹੋ ਜਿਹੇ ਕੱਢੇ ਆ ਜਿਹੜੇ ਕਿ ਰੰਗਨਾਥ ਮਿਸ਼ਰ ਕਮਿਸ਼ਨ ਨੂੰ ਦਿੱਤੇ ਗਏ ਸੀਗੇ, ਤੇ ਜਿਹਦੇ ਵਿੱਚ ਤਕਰੀਬਨ 250 ਜਿਹੜੇ ਉਸ ਟਾਈਮ ਦੰਗਾਕਾਰੀ ਕਹਿ ਲਓ ਜਾਂ ਉਸ ਟਾਈਮ ਭੀੜ ਦਾ ਹਿੱਸਾ ਕਹਿ ਲਓ ਜਾਂ ਕਾਤਲ ਕਹਿ ਲਓ ਕਥਿਤ ਤੌਰ ਤੇ, ਕਿ ਉਹਨਾਂ ਬੰਦਿਆਂ ਦੇ ਨਾਮ ਜਿਹੜੇ ਨੇ ਉਹ ਇਹਦੇ ਵਿੱਚ ਜ਼ਿਕਰਤ ਨੇ। ਸਿੱਧੇ ਤੌਰ ਤੇ ਤੁਸੀਂ ਕਹਿ ਲਓ ਕੁਛ ਨੇ ਹਾਲਾਂਕਿ ਨਾਮ ਵਗੈਰਾ ਨਹੀਂ ਦੱਸੇ, ਮਤਲਬ ਜਾਣਕਾਰੀ ਦਿੱਤੀ ਹੈ ਕਿ ਇਸ ਤਰ੍ਹਾਂ ਦੇ ਬੰਦੇ ਸੀਗੇ, ਦਾਦਾ ਉਹਨਾਂ ਨੇ ਕੀਤਾ, ਪਰ ਫਿਰ ਵੀ 135 ਹਲਫਨਾਮੇ ਮਿਲੇ ਆਉਣੇ, 135 ਹਲਫਨਾਮੇ ਨਵੇਂ ਲੱਭ ਜਾਣੇ, 250 ਦੋਸ਼ੀਆਂ ਦਾ ਜ਼ਿਕਰ ਆ ਜਾਣਾ ਬਹੁਤ ਵੱਡੀ ਗੱਲ ਆ। ਇਹਦਾ ਮਤਲਬ ਇਹ ਆ ਕਿ ਫਾਈਲਾਂ ਦੇ ਵਿੱਚ ਇਹ ਹਲਫਨਾਮੇ ਵਿਚਾਰੇ ਉੱਦਾਂ ਹੀ ਸਿਸਕ ਰਹੇ ਸੀ, ਉੱਦਾਂ ਹੀ ਕੁਰਲਾ ਰਹੇ ਸੀ, ਉੱਦਾਂ ਹੀ ਰੋ ਰਹੇ ਸੀ। ਸਾਲਾਂ ਤੱਕ, ਦਹਾਕਿਆਂ ਤੱਕ ਕਿਸੇ ਨੇ ਇਹਨਾਂ ਦੀਆਂ ਇਹ ਹਟਕੋਰੀਆਂ ਸੁਣੀਆਂ ਹੀ ਨਹੀਂ। ਇਹ ਬਹੁਤ ਵੱਡਾ ਸਵਾਲ ਹੈ। ਔਰ ਇਹ ਰੰਗਨਾਥ ਮਿਸ਼ਰ ਕਮਿਸ਼ਨ ਸੀਗਾ ਜਿਹੜਾ ਸਭ ਨੂੰ ਪਤਾ ਹੋਣਾ, ਉਸ ਤੋਂ ਬਾਅਦ ਰਾਜ ਸਭਾ ਦੇ ਵਿੱਚ ਵੀ ਚਲਿਆ ਗਿਆ ਸੀਗਾ। ਤਾਂ ਕਿਸ ਤਰ੍ਹਾਂ ਇਹ ਫਿਰ ਦੱਬਿਆ ਗਿਆ ਮਾਮਲਾ ਸਭ ਨੂੰ ਪਤਾ ਹੀ ਹੈ। ਹੁਣ ਇਹਨਾਂ ਨੇ ਫਾਈਲਾਂ ਖੋਲੀਆਂ ਨੇ, 135 ਹਲਫਨਾਮੇ ਲੱਭ ਲਏ ਨੇ, ਪਰ ਸਮੱਸਿਆ ਇੱਕ ਹੋਰ ਆਏਗੀ ਕਿ ਹੋਮ ਮਿਨਿਸਟਰੀ, ਕਿਉਂਕਿ ਹੋਮ ਮਿਨਿਸਟਰੀ ਕੋਲੋਂ ਹੀ ਇਹ ਹਾਸਲ ਕੀਤੇ ਗਏ, ਤਾਂ ਹੋਮ ਮਿਨਿਸਟਰੀ ਇਹਨਾਂ ਨੂੰ ਤਸਦੀਕਸ਼ੁਦਾ ਕਾਪੀਆਂ ਦੇ ਦੇਗੀ। ਜਦੋਂ ਤਸਦੀਕਸ਼ੁਦਾ ਕਾਪੀਆਂ ਮਿਲ ਜੂਗੀਆਂ ਦੈਨ ਜਿਹੜੇ ਉਹ ਦੋਸ਼ੀ ਆ ਉਹਨਾਂ ਨੂੰ ਕਟਹਿਰੇ 'ਚ ਖੜਾ ਕਰਨ ਦਾ ਰਾਹ ਪੱਧਰਾ ਹੋ ਜਾਏਗਾ। ਪਰ ਤੁਸੀਂ ਆਪ ਸੋਚ ਕੇ ਵੇਖੋ, ਕਿਸੇ ਮੁਲਕ ਦੇ ਵਿੱਚ ਜੋ ਦਮ ਭਰਦਾ ਕਿ ਅਸੀਂ ਦੁਨੀਆ ਦੀ ਸਭ ਤੋਂ ਵੱਡੀ ਡੈਮੋਕ੍ਰੇਸੀ ਆ, ਤਾਂ ਉਹਦੇ ਵਿੱਚ 36-37 ਸਾਲ ਬਾਅਦ ਦੰਗਾਕਾਰੀ ਕਾਲ, ਭੀੜ, ਜਨੂਨੀ ਕਾਤਲ ਜੋ ਵੀ ਹੈ, ਦੋਸ਼ੀ ਕਹਿ ਲਓ, ਜੋ ਵੀ ਤੁਹਾਨੂੰ ਸ਼ਬਦ ਚੰਗਾ ਲੱਗਦਾ ਆ, ਤਾਂ ਉਹ ਤੁਸੀਂ ਵਰਤ ਸਕਦੇ ਹੋ ਇਹੋ ਜਿਹੇ ਲੋਕਾਂ ਪ੍ਰਤੀ। ਤਾਂ ਹੁਣ ਉਹਦੇ ਵਿੱਚ ਕੀ ਆ ਕਿ 36-37 ਸਾਲ ਬਾਅਦ ਉਹਨਾਂ ਬੰਦਿਆਂ ਦੇ ਨਾਂ ਖੁੱਲਣ ਜਾ ਰਹੇ ਆ। ਉਹ ਬੰਦੇ ਕਦੋਂ ਕਟਹਿਰੇ 'ਚ ਖਲੋਣਗੇ, ਕਦੋਂ ਸਜ਼ਾ ਦਾ ਹਿੱਸੇਦਾਰ ਬਣਨਗੇ, ਕਦੋਂ ਆਪਣੀ ਸਜ਼ਾ ਦੇ ਅੰਜਾਮ ਤੱਕ ਪਹੁੰਚਣਗੇ, ਤਾਂ ਤੁਸੀਂ ਦੇਖ ਲਓ ਕਿ ਕਿੰਨਾ ਵਕਫਾ ਲੱਗ ਜਾਏਗਾ। ਔਰ ਉਦੋਂ ਤੱਕ ਪਤਾ ਨਹੀਂ ਇਹਨਾਂ 'ਚੋਂ ਕਿੰਨੇ ਹੋਣੇ ਆ ਜਿਹੜੇ ਇਸ ਸੰਸਾਰ ਤੋਂ ਕੂਚ ਕਰ ਚੁੱਕੇ ਹੋਣਗੇ ਜਾਂ ਕਰ ਜਾਣਗੇ। ਜੀ ਜੀ ਬਿਲਕੁਲ। ਤੇ ਮਿੰਟੂ ਜੀ, ਜਿਹੜਾ ਮੋਗੇ ਦੇ ਵਿੱਚ ਕੁੜੀ ਨੂੰ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀਗੀ, ਉਸ ਦੇ ਬਾਬਤ ਕੋਈ ਅਪਡੇਟ ਹੈਗੀ? ਫੜ ਲਿਆ ਜੀ, ਉਹ ਫੜ ਲਿਆ ਜੀ, ਉਹ ਫੜ ਲਿਆ ਸੀਗਾ ਜੀ, ਕੱਲ੍ਹ ਹੀ ਫੜ ਲਿਆ ਸੀਗਾ, ਉਹ ਮੁੰਡਾ ਫੜ ਲਿਆ ਸੀਗਾ ਜਿਹੜਾ ਕਾਤਲ ਆ। ਤੇ ਬਾਅਦ ਦੇ ਵਿੱਚ ਪਰਿਵਾਰ ਨੇ ਆਖਿਆ ਸੀਗਾ ਕਿ ਉਹਦੇ ਪਿਓ ਨੂੰ ਵੀ ਨਾਮਜ਼ਦ ਕਰੋ। ਉਹ ਸ਼ਾਇਦ ਕਾਰਵਾਈ ਚੱਲੀ ਜਾਂਦੀ, ਹੋ ਸਕਦਾ ਉਹਦੇ ਪਿਓ ਨੂੰ ਵੀ ਨਾਮਜ਼ਦ ਕਰ ਲੈਣ, ਪਰ ਉਹ ਮੁੰਡੇ ਨੇ ਬਾਹਰ ਕਤਲ ਕੀਤੇ ਆ ਤੇ ਉਹਨੂੰ ਸਜ਼ਾ ਹੋਣੀ ਚਾਹੀਦੀ ਹੈ ਵੱਧ ਤੋਂ ਵੱਧ ਜਿੰਨੀ ਹੋਵੇ। ਪਰ ਉਹਦਾ ਜੇ ਕੋਈ ਡਾਇਰੈਕਟਲੀ ਲਿੰਕ ਨਹੀਂ ਹੈਗਾ ਤਾਂ ਫਿਰ ਤਾਂ ਮੇਰੇ ਖਿਆਲ ਦੇ ਨਾਲ ਤਾਂ ਹੀ ਇਨਵੈਸਟੀਗੇਸ਼ਨ ਕਰਕੇ ਦੇਖਣਗੇ ਕਿ ਹਾਂ ਭਾਈ ਕੋਈ ਉਹਦਾ ਡਾਇਰੈਕਟਲੀ ਇਨਵੋਲਵਮੈਂਟ ਹੈ ਜਾਂ ਨਹੀਂ, ਉਸ ਤੋਂ ਬਾਅਦ ਹੀ ਨਾਮਜ਼ਦ ਕਰਨਗੇ ਨਾ, ਕਿਉਂਕਿ ਕਹਾਣੀ ਇਹ ਜਜ਼ਬਾਤੀ ਨਹੀਂ ਹੁੰਦੀ, ਤਾਂ ਤੁਹਾਨੂੰ ਐਵੀਡੈਂਸ ਦੇਖ ਕੇ ਸਟੈਬਲਿਸ਼ ਵੀ ਕਰਨੀ ਪੈਣੀ ਹੈ ਨਾ ਕੋਰਟ ਦੇ ਵਿੱਚ। ਜੀ ਬਿਲਕੁਲ। ਤੇ ਮਿੰਟੂ ਜੀ, ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਤੁਸੀਂ ਜਾਣਕਾਰੀ ਦਿੱਤੀਆਂ। ਮਿਲਦੇ ਹਾਂ ਜੀ ਅਗਲੀ ਵਾਰ, ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤਿਓ, ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ, ਉਦੋਂ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸੈਨਿਕੀ ਜਹੀ ਸਤਿ ਸ਼੍ਰੀ ਅਕਾਲ। ਜਿਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।